ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਖਬਰਾਂ ਦੇ ਉੱਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 4082722500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ, ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਮਸ਼ਵਰਾ ਕਰਨਾ, ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ। ਤੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਕੋਈ ਸਮਾਂ ਸੀ ਜਦੋਂ ਪੰਜਾਬ ਦਾ ਬਜਟ ਸ਼ੇਅਰਾਂ ਦੇ ਨਾਲ ਐ ਭਰਿਆ ਹੁੰਦਾ ਸੀਗਾ। ਬਜਟ ਦੇ ਵਿੱਚੋਂ ਸਕੀਮਾਂ ਘੱਟ ਤੇ ਸ਼ੇਅਰ ਕਾਫੀ ਝਲਕਦੇ ਹੁੰਦੇ ਸੀ। ਖੈਰ, ਆਪਾਂ ਨੂੰ ਇਹਨਾਂ ਨਹੀਂ ਪਤਾ ਕਿ ਫੈਜ਼ ਅਹਿਮਦ ਫੈਜ਼ ਕੀ ਕਹਿੰਦੇ ਨੇ ਜਾਂ ਰਾਹਤ ਇੰਦੌਰੀ ਸਾਹਿਬ ਕੀ ਕਹਿੰਦੇ ਨੇ। ਪਰ ਇਸ ਵਾਰ ਵੀ ਦੱਸਦੇ ਆ ਕਿ ਥੋੜਾ ਜਿਹਾ ਸ਼ੈਰੋ ਸ਼ਾਇਰੀ ਦਾ ਤੜਕਾ ਲਾਇਆ ਗਿਆ ਬਜਟ ਨੂੰ। ਪਰ ਉਹ ਇੱਕ ਅਲੱਗ ਚੀਜ਼ ਹੈ। ਸਾਡੇ ਲਈ ਬਜਟ ਸਾਲ ਭਰ ਦਾ ਲੇਖਾ ਜੋਖਾ ਹੀ ਨਹੀਂ ਹੈ। ਸਾਡੇ ਲਈ ਬਜਟ ਇੱਕ ਉਹ ਕਿਤਾਬਚਾ ਨਹੀਂ ਹੈ ਕਿ ਜਿਹੜਾ ਸਿਰਫ ਇਹ ਦੱਸਦਾ ਕਿ ਆਹ ਹੋਊਗਾ। ਸਾਡੇ ਲਈ ਬਜਟ ਇੱਕ ਉਹ ਚੀਜ਼ ਹੈ ਜਿਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਅਗਲੇ ਸਾਲ ਸਰਕਾਰ ਕਿਵੇਂ ਚੱਲਣੀ ਹੈ। ਜੇ ਵੇਖਿਆ ਜਾਵੇ ਤਾਂ ਸਰਕਾਰੀ ਦਾਅਵਿਆਂ ਦੇ ਵਿੱਚ ਕੀ ਕਹਿੰਦਾ ਪੰਜਾਬ ਦਾ ਬਜਟ, ਸ਼ਰਮਾ ਜੀ? ਪ੍ਰਵੀਨ ਜੀ, ਜਦੋਂ ਕਣਕਾਂ ਪੱਕੀਆਂ ਹੁੰਦੀਆਂ ਨਾ ਜੀ, ਹੁਣ ਆਹ ਦਿਨ ਉਹ ਨੇ ਜਦੋਂ ਕਣਕਾਂ ਪੱਕ ਗਈਆਂ। ਹਾਂਜੀ। ਜਦੋਂ ਕਣਕਾਂ ਪੱਕੀਆਂ ਹੁੰਦੀਆਂ ਤੇ ਮੌਸਮ ਬਦਲ ਰਿਹਾ ਹੁੰਦਾ, ਗਰਮੀ ਵਾਲਾ ਮੌਸਮ ਆ ਰਿਹਾ ਹੁੰਦਾ, ਤਦ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਉਸ ਸਮੇਂ ਚਾਅ ਚੜ੍ਹਦਾ ਜਦੋਂ ਉੱਪਰ ਬੱਦਲ ਘਿਰ ਕੇ ਆਉਂਦੇ ਨੇ। ਲੱਗਦਾ ਕਿ ਲੈ ਵੀ ਬੱਦਲ ਆ ਗਏ, ਮੌਸਮ ਸੁਹਾਣਾ ਹੋ ਜਾਣਾ, ਚਾਰ ਕਣੀਆਂ ਪੈ ਜਾਣੀਆਂ, ਪਕੌੜੇ ਤਲਾਂਗੇ। ਜੀ, ਬਿਲਕੁਲ ਏਦਾਂ ਹੀ। ਪਰ ਉਸ ਸਮੇਂ ਪਿੰਡ ਵਾਲਿਆਂ ਨੂੰ ਪੁੱਛ ਕੇ ਦੇਖੋਗੇ ਜਿਹਦੀ ਖੇਤਾਂ 'ਚ ਪੁੱਤਾਂ ਵਰਗੀ ਪਾਲੀ ਫਸਲ ਖੜੀ ਹੁੰਦੀ ਹੈ, ਉਸ ਨੂੰ ਨਾ ਰੋਟੀ ਚੰਗੀ ਲੱਗਦੀ ਹੈ ਤੇ ਨਾ ਰਾਤ ਨੂੰ ਨੀਂਦ ਆਉਂਦੀ ਹੈ। ਬਿਲਕੁਲ ਸਹੀ ਹੈ। ਸੋ ਇਸ ਲਈ ਸਾਡੇ ਲਈ ਬਜਟ, ਤੁਸੀਂ ਦੁਰਸਤ ਫਰਮਾਇਆ, ਸਾਡੇ ਲਈ ਬਜਟ ਕੋਈ ਕਿਤਾਬਚਾ ਨਹੀਂ ਹੈ। ਜੀ। ਸਾਡੇ ਲਈ ਕੋਈ ਅੰਕੜਿਆਂ ਦੀ ਖੇਡ ਨਹੀਂ ਹੈ। ਜਿਹਦਾ ਕੋਠਾ ਕੱਚਾ ਹੁੰਦਾ ਉਹਨੇ ਤਾਂ ਇਹੀ ਦੇਖਣਾ ਹੁੰਦਾ ਕਿ ਅੱਜ ਮੀਂਹ ਕਿੰਨਾ ਕੁ ਪੈਣਾ। ਜੀ। ਉਹਨੂੰ ਤਾਂ ਇਹੀ ਫਿਕਰ ਰਹਿੰਦਾ ਕਿ ਮੇਰਾ ਕੋਠਾ ਤਾਂ ਨਹੀਂ ਚੋਊਗਾ। ਸੋ ਇਸ ਲਈ ਸਾਡੇ ਲਈ ਤਾਂ ਬਜਟ 'ਚ ਇਹ ਹੈ ਕਿ ਪੰਜਾਬ ਦਾ ਕੁਝ ਬਣੇਗਾ ਕਿ ਨਹੀਂ, ਪੰਜਾਬ ਕੋਈ ਮਜ਼ਬੂਤ ਹੋਏਗਾ ਕਿ ਨਹੀਂ, ਪੰਜਾਬ ਦੀਆਂ ਨੀਹਾਂ ਤੋਂ ਲੈ ਕੇ ਛੱਤਾਂ ਤੱਕ ਕੁਝ ਮਜ਼ਬੂਤ ਹੋਣਗੀਆਂ ਕਿ ਨਹੀਂ, ਜਾਂ ਸਿਰਫ ਮਤਲਬ ਕਿ ਡਰਾਮੇਬਾਜ਼ੀ ਹੋਵੇ। ਜੇਕਰ ਮੈਂ ਸਰਕਾਰ ਦੇ ਕੱਲ ਦੇ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਜਾਵਾਂ, ਜੇਕਰ ਮੈਂ ਸਰਕਾਰ ਵੱਲੋਂ ਇਸ ਬਜਟ ਰਾਹੀਂ ਕੀਤੇ ਗਏ ਦਾਅਵਿਆਂ ਤੇ ਜਾਵਾਂ, ਤਾਂ ਐਂ ਲੱਗਦਾ ਕਿ ਸਾਰਾ ਕੁਝ ਰੰਗਲਾ ਪੰਜਾਬ ਇਕੱਲੇ ਬਣ ਗਿਆ। ਮੁੱਖ ਮੰਤਰੀ ਸਾਹਿਬ ਨੇ ਪਿੱਠ ਵੀ ਥਾਪੜੀ ਹਰਪਾਲ ਚੀਮੇ ਹੋਰਾਂ ਦੀ। ਉਹਨਾਂ ਨੇ ਕਿਹਾ ਕਿ ਰੰਗਲਾ ਪੰਜਾਬ ਬਣਨ ਵੱਲ ਵੱਧ ਰਹੀਆਂ ਸੀ। ਸੋ ਜੇਕਰ ਮੈਂ ਉਹਨਾਂ ਤਜਵੀਜ਼ਾਂ ਤੇ ਗੌਰ ਕਰਦਾ ਤਾਂ ਮੈਨੂੰ ਲੱਗਦਾ ਕਿ ਲੈ ਵੀ ਰੰਗਲੇ ਪੰਜਾਬ ਲਈ ਪੰਜਾਬ ਨੇ ਕੱਲ ਡਿੰਗ ਪੱਟ ਲਈ, ਬੜਾ ਕੁਝ ਹੋਇਆ। ਸੋ ਮੈਂ ਉਸ ਪੱਖ ਤੋਂ, ਸਰਕਾਰ ਦੇ ਪੱਖ ਤੋਂ, ਸਰਕਾਰ ਦੇ ਦਾਅਵਿਆਂ ਦੇ ਪੱਖ ਤੋਂ ਜੇਕਰ ਮੈਂ ਇਸ ਗੱਲ ਤੇ ਨਜ਼ਰ ਮਾਰਾਂ ਤਾਂ ਸਰਕਾਰ ਕਹਿੰਦੀ ਹੈ ਜੀ ਜਿਹੜਾ ਮਤਲਬ ਕਿ ਸਾਡਾ ਇਹ ਬਜਟ ਆ ਹੈ ਨਾ, ਇਸ ਬਜਟ ਦੇ ਵਿੱਚ ਅਸੀਂ ਸਭ ਤੋਂ ਵੱਧ ਜ਼ੋਰ ਸਿੱਖਿਆ, ਸਿਹਤ ਤੇ ਕਿਸਾਨੀ ਤੇ ਦਿੱਤਾ। ਠੀਕ ਹੈ। ਔਰ ਆਪਾਂ ਇਸੇ ਉਮੀਦ ਨਾਲ ਕੱਲ 2 ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਇਸ ਵਾਰ ਦੇ ਬਜਟ ਦੇ ਵਿੱਚ ਸਿੱਖਿਆ, ਸਿਹਤ ਤੇ ਕਿਸਾਨੀ ਦੇ ਉੱਤੇ ਸਭ ਤੋਂ ਵੱਧ ਜ਼ੋਰ ਰਹਿਣਾ। ਸੋ ਉਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਪ੍ਰਵੀਨ ਜੀ, ਤਾਂ ਮੇਰੇ ਮੂਹਰੇ ਅੰਕੜੇ ਪਏ ਨੇ। ਕੁਝ ਕਹਿੰਦੇ 3 ਮੰਤਰੀਆਂ ਦੇ ਹਿੱਸੇ ਸਭ ਤੋਂ ਵੱਧ ਫੰਡ ਆਏ, ਜਿਹਦੇ ਵਿੱਚ ETO ਉਹਨਾਂ ਦੇ ਹਵਾਲੇ ਨਾਲ, ਫਿਰ ਧਾਲੀਵਾਲ ਦੇ ਹਵਾਲੇ ਨਾਲ, ਫਿਰ ਬੈਂਸ ਦੇ ਹਵਾਲੇ ਨਾਲ। ਬਿਲਕੁਲ ਜੀ, ਮਤਲਬ ਹਰਭਜਨ ਸਿੰਘ ETO ਜਿਨ੍ਹਾਂ ਨੂੰ ਸਭ ਤੋਂ ਵੱਧ ਕਹਿੰਦੇ ਫੰਡ ਮਿਲਿਆ ਹੈ ਨਾ, ਉਹਨਾਂ ਕੋਲ ਲੋਕ ਨਿਰਮਾਣ ਵਿਭਾਗ ਵੀ ਹੈਗਾ, ਬਿਜਲੀ ਵਿਭਾਗ ਵੀ ਹੈਗਾ। ਉਹਨਾਂ ਨੂੰ 26,298 ਕਰੋੜ ਦਾ ਬਜਟ ਅਲਾਟ ਹੋਇਆ। ਠੀਕ ਹੈ। ਸਭ ਤੋਂ ਨੰਬਰ 1 ਤੇ ਉਹ। ਨੰਬਰ 2 ਤੇ ਕੁਲਦੀਪ ਧਾਲੀਵਾਲ ਆਉਂਦੇ ਨੇ, ਜਿਨ੍ਹਾਂ ਕੋਲ ਖੇਤੀਬਾੜੀ ਵੀ ਆ, ਪੇਂਡੂ ਵਿਕਾਸ ਵੀ ਆ। ਸੋ ਉਹਨਾਂ ਨੂੰ ਦੂਏ ਨੰਬਰ ਤੇ 17,207 ਕਰੋੜ ਦਾ ਬਜਟ ਅਲਾਟ ਹੋਇਆ, ਜਿਹਦੇ ਵਿੱਚੋਂ 13,888 ਕਰੋੜ ਤਾਂ ਉਹਨਾਂ ਦੇ ਲਈ ਮਤਲਬ ਇਕੱਲੇ ਖੇਤੀਬਾੜੀ ਦੇ ਹਵਾਲੇ ਨਾਲ ਸਬਸਿਡੀਆਂ ਲਈ ਵੀ ਜਾਣਾ, ਸਾਰੇ ਨਹੀਂ ਜਾਣਾ। ਇਸੇ ਤਰ੍ਹਾਂ 3,319 ਕਰੋੜ ਰੁਪਈਆ ਜਿਹੜਾ ਉਹ ਅੱਡ ਉਹਨਾਂ ਨੂੰ ਪੇਂਡੂ ਵਿਕਾਸ ਲਈ ਵੀ ਮਿਲਿਆ। ਸੋ ਦੂਏ ਨੰਬਰ ਤੇ ਉਹ ਰਹਿੰਦੇ ਨੇ 17,207
7 ਕਰੋੜ ਲੈ ਜਾਂਦੇ, ਲਗਭਗ ਇਹਦੇ ਨੇੜੇ ਤੇੜੇ ਹੀ ਹਰਜੋਤ ਬੈਂਸ ਰਹਿੰਦੇ ਨੇ ਜਿਹੜੇ ਸਿੱਖਿਆ ਦੇ ਲਈ ਵੀ 17,072 ਕਰੋੜ ਰੁਪਈਆ ਲੈ ਜਾਂਦੇ ਨੇ। ਸੋ ਇਸ ਹਵਾਲੇ ਨਾਲ ਇਹਨਾਂ ਨੂੰ ਫੰਡ ਮਿਲੇ ਹੀ ਮਿਲੇ। ਇਹ ਤੋਂ ਇਲਾਵਾ ਬਾਕੀਆਂ ਲਈ ਵੀ ਜਦੋਂ ਮੈਂ ਦੇਖਦਾ ਹਾਂ, ਕਹਿੰਦੇ ਜੀ ਸਰਕਾਰ ਨੇ ਫਸਲ ਬੀਮਾ ਯੋਜਨਾ ਸ਼ੁਰੂ ਕਰਤੀ, ਉਦਯੋਗ ਦੇ ਲਈ ਵੀ ਜੀ 3,751 ਕਰੋੜ ਰੱਖ ਲਿਆ, ਸਿਹਤ ਪਰਿਵਾਰ ਭਲਾਈ ਲਈ ਵੀ 4,781 ਕਰੋੜ ਰੱਖ ਲਿਆ, ਸਮਾਜਿਕ ਸੁਰੱਖਿਆ ਪੈਨਸ਼ਨ ਲਈ ਵੀ 5,650 ਕਰੋੜ ਰੱਖ ਲਿਆ, ਲਾਅ ਐਂਡ ਆਰਡਰ ਲਈ ਵੀ 10,253 ਕਰੋੜ ਰੱਖ ਲਿਆ, ਬੁਨਿਆਦੀ ਢਾਂਚੇ ਲਈ ਵੀ ਰੱਖ ਲਿਆ। ਸੋ ਇਸ ਹਵਾਲੇ ਨਾਲ ਤਾਂ ਮਤਲਬ ਸਰਕਾਰ ਨੇ ਕੱਲ ਬਾਕਮਾਲ ਕਰਤੀ। ਸਰਕਾਰ ਕਹਿੰਦੀ ਜੀ 26% ਅਸੀਂ ਬਜਟ 'ਚ ਵਾਧਾ ਕੀਤਾ, ਠੀਕ ਹੈ। ਸਰਕਾਰ ਕਹਿੰਦੀ 42% ਅਸੀਂ ਸਿੱਧਾ ਟਰਾਂਸਪੋਰਟ ਬਜਟ 'ਚ ਵਾਧਾ ਕਰਤਾ। ਸਰਕਾਰ ਕਹਿੰਦੀ 36% ਅਸੀਂ ਸਿੱਧਾ ਰੁਜ਼ਗਾਰ ਤੇ ਹੁਨਰ ਵਿਕਾਸ 'ਚ ਵਾਧਾ ਕਰਤਾ। ਕਹਿੰਦੇ ਜੀ 20% ਅਸੀਂ ਖੇਤੀ ਬਜਟ ਵਧਾਤਾ, 12% ਅਸੀਂ ਸਿੱਖਿਆ ਬਜਟ ਵਧਾਤਾ, 11% ਅਸੀਂ ਸਿਹਤ ਬਜਟ ਵਧਾਤਾ, ਕੋਈ ਨਵਾਂ ਟੈਕਸ ਨਹੀਂ ਲਾਇਆ, ਕੋਈ ਨਵੀਂ ਵਸੂਲੀ ਨਹੀਂ। ਸੋ ਕਹਿੰਦੇ ਆਮ ਲੋਕਾਂ ਲਈ ਤਾਂ ਰਾਹਤ ਹੈ ਰਾਹਤ। ਇਹਦੇ ਵਿੱਚ ਕਹਿੰਦੇ 26,797 ਨਵੀਆਂ ਨੌਕਰੀਆਂ ਦੇਤੀਆਂ, ਹੈ ਨਾ, 26,295 ਕਰੋੜ ਬੁਨਿਆਦੀ ਢਾਂਚੇ ਲਈ ਰੱਖਤਾ, 13,888 ਕਰੋੜ ਰੁਪਇਆ ਅਸੀਂ ਖੇਤੀਬਾੜੀ ਖੇਤਰ ਲਈ ਰੱਖਤਾ, 1,000 ਕਰੋੜ ਰੁਪਇਆ ਅਸੀਂ ਫਸਲਾਂ ਦੀ ਵਿਭਿੰਨਤਾ ਲਈ ਰੱਖਤਾ। ਕਹਿੰਦੇ 17,072 ਕਰੋੜ ਰੁਪਇਆ ਸਕੂਲੀ ਤੇ ਉਚੇਰੀ ਸਿੱਖਿਆ ਦੇ ਲਈ ਲਾਤਾ, ਸਕੂਲੀ ਸਿੱਖਿਆ ਖੇਤਰ ਦੇ ਵਿੱਚ 9,064 ਕਰੋੜ ਰੁਪਇਆ ਕਹਿੰਦੇ ਅਸੀਂ ਕਿਸਾਨਾਂ ਨੂੰ ਮੁਫਤ ਬਿਜਲੀ ਸਬਸਿਡੀ ਦੇਣ ਲਈ ਰੱਖ ਲਿਆ, 7,780 ਕਰੋੜ ਰੁਪਇਆ ਅਸੀਂ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਸਬਸਿਡੀ ਦੇਣ ਲਈ ਰੱਖ ਲਿਆ, 4,781 ਕਰੋੜ ਰੁਪਇਆ ਅਸੀਂ ਪਰਿਵਾਰ ਭਲਾਈ ਲਈ ਰੱਖ ਲਿਆ। ਕਹਿੰਦੇ 1,900 ਕਰੋੜ ਰੁਪਇਆ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹਵਾਲੇ ਨਾਲ ਲੋਕਾਂ ਦੇ ਉੱਤੇ ਖਰਚਣਾ। ਕਹਿੰਦੇ ਹੈ ਨਾ 1,015 ਕਰੋੜ ਰੁਪਇਆ ਕਹਿੰਦੇ ਅਸੀਂ ਮੈਡੀਕਲ ਸਿੱਖਿਆ ਦੀ ਖੋਜ ਲਈ ਖਰਚ ਦੇਣਾ, 990 ਕਰੋੜ ਰੁਪਇਆ ਅਸੀਂ ਸੂਬੇ ਦੀਆਂ ਯੂਨੀਵਰਸਿਟੀਆਂ ਲਈ ਰੱਖ ਲਿਆ, 567 ਕਰੋੜ ਰੁਪਇਆ ਟਰਾਂਸਪੋਰਟਰਾਂ ਦੇ ਖੇਤਰ ਲਈ, 117 ਨਵੀਆਂ ਜਨਤਕ ਰੇਤ ਖੱਡਾਂ ਕਹਿੰਦੇ ਜੀ ਅੱਡੋ ਅੱਡ ਕਰ ਦੇਣੀਆਂ, ਪ੍ਰਾਈਵੇਟ ਮਤਲਬ ਲੋਕਾਂ ਲਈ ਵੱਖਰੀਆਂ ਕਰ ਦੇਣੀਆਂ ਕਹਿੰਦੇ ਤੇ ਦੂਜਿਆਂ ਲਈ ਵੱਖਰੀਆਂ ਕਰ ਦੇਣੀਆਂ, ਰੇਟ ਇੱਕੋ ਕਰ ਦੇਣਾ। 231 ਕਰੋੜ ਰੁਪਇਆ ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਲਈ ਰੱਖ ਲਿਆ। ਕਹਿੰਦੇ 200 ਕਰੋੜ ਰੁਪਇਆ 117 ਸਕੂਲ ਆਫ ਐਮੀਨੈਂਸ ਲਈ ਰੱਖ ਲਿਆ। ਇਹ ਹੁਣ ਬਦਲਨੇ ਬੋੜੇ ਨੇ, ਜਿਵੇਂ ਮਤਲਬ ਮੁਹੱਲਾ ਕਲੀਨਿਕਾਂ ਦੇ ਬਦਲੇ ਨੇ ਕਿ ਹਾਂ ਉੱਥੇ ਲਾ ਦਿਓ ਜੀ ਡਿਸਪੈਂਸਰੀਆਂ ਦੇ ਉੱਤੇ ਹੀ, ਉਸੇ ਤਰ੍ਹਾਂ ਕਹਿੰਦੇ ਜਿਹੜੇ ਸਮਾਰਟ ਸਕੂਲ ਨੇ ਹੁਣ ਉੱਥੇ ਸਕੂਲ ਆਫ ਐਮੀਨੈਂਸ ਲਿਖ ਦੇਣੇ ਆ। 200 ਕਰੋੜ ਰੁਪਇਆ ਰੱਖਿਆ ਪਰ ਉਹਦੇ ਲਈ 70 ਕਰੋੜ ਰੁਪਏ ਐਸਸੀ ਔਰ ਓਬੀਸੀ ਵਿਦਿਆਰਥੀਆਂ ਵਾਸਤੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ, ਹਲੇ ਪੁਰਾਣੀ ਫਸੀ ਆ ਵੈਸੇ, ਪਰ ਇੱਥੇ ਉਹਨਾਂ 20 ਕਰੋੜ ਰੁਪਇਆ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ ਵਿਖੇ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਦੇ ਲਈ, 20 ਕਰੋੜ ਰੁਪਇਆ ਮਾਸਟਰਾਂ ਦੀ ਸੈਰ ਦੇ ਲਈ ਰੱਖਿਆ। ਹੁਣ ਇਹਦੇ ਵਿੱਚੋਂ ਕਿੰਨਾ ਸਿੱਖ ਕੇ ਆਉਂਦੇ ਨੇ, ਕਿੰਨਾ ਭਲਾ ਕਰਦੇ ਨੇ, ਇਹ ਫਿਰ ਪਤਾ ਲੱਗੂਗਾ ਸਾਰਥਕ ਆ ਕਿ ਨਹੀਂ ਪੈਸਾ। ਇਸੇ ਤਰ੍ਹਾਂ ਪੰਜਾਬ ਸਿੱਖਿਆ ਤੇ ਸਿਹਤ ਫੰਡ ਤਹਿਤ ਭਾਈਚਾਰਕ ਭਾਈਵਾਲੀ ਲਈ ਸਿੱਖਿਆ ਤੇ ਸਿਹਤ ਖੇਤਰ ਲਈ ਕਹਿੰਦੇ ਕਾਇਆ ਕਲਪ ਕਰਾਂਗੇ। ਸ਼ਹੀਦ ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ 1 ਕਰੋੜ ਬੂਟੇ ਨਵੇਂ ਲਾਵਾਂਗੇ। ਕਹਿੰਦੇ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ, ਫਰੀਦਕੋਟ ਵਿੱਚ 5 ਨਵੇਂ ਬਾਗਬਾਨੀ ਸੈਂਟਰ ਖੋਲਾਂਗੇ। ਲੁਧਿਆਣੇ 'ਚ, ਗੁਰਦਾਸਪੁਰ 'ਚ, ਪਟਿਆਲੇ 'ਚ, ਬਠਿੰਡੇ 'ਚ, ਫਰੀਦਕੋਟ 'ਚ, ਇਹਨਾਂ ਜ਼ਿਲ੍ਹਿਆਂ 'ਚ 5 ਨਵੇਂ ਬਾਗਬਾਨੀ ਕਹਿੰਦੇ ਮਤਲਬ ਅਸੀਂ ਉਹ ਖੋਲਣੇ, ਸਥਾਪਨਾ ਕਰਨੀ ਹੈ ਉਹਨਾਂ ਦੀ। ਇਹੀ ਨਹੀਂ ਕਹਿੰਦੇ ਬਟਾਲੇ 'ਚ, ਗੁਰਦਾਸਪੁਰ 'ਚ ਸ਼ੂਗਰ ਨਵੇਂ ਕੰਪਲੈਕਸ, ਸ਼ੂਗਰ ਕੰਪਲੈਕਸ ਬਣਾਵਾਂਗੇ, ਉੱਥੇ ਹੱਬ ਬਣਾਵਾਂਗੇ ਉਹਨੂੰ। ਮਾਰਕਫੈਡ ਦੇ 13 ਨਵੇਂ ਕਹਿੰਦੇ ਗੋਦਾਮਾਂ ਦੀ ਸਥਾਪਨਾ ਕਰਾਂਗੇ। ਬੁਢਲਾਡਾ ਤੇ ਗਿੱਦੜਬਾਹ 'ਚ ਸਰੋਂ ਦੀ ਪ੍ਰੋਸੈਸਿੰਗ ਲਈ 2 ਨਵੀਆਂ ਤੇਲ ਮਿੱਲਾਂ ਦੀ ਸਥਾਪਨਾ ਕਰਾਂਗੇ। ਭਗਤ ਸਿੰਘ ਹਰਿਆਵਲ ਲਹਿਰ ਤਹਿਤ ਆਪਾਂ ਗੱਲ ਕੀਤੀ ਹੈ ਕਿ ਇਹ 1 ਕਰੋੜ ਬੂਟੇ ਲਾਵਾਂਗੇ। ਕਹਿੰਦੇ ਇਸੇ ਤਰ੍ਹਾਂ ਪੰਜਾਬ ਨੌਜਵਾਨ ਉਦਮੀ ਪ੍ਰੋਗਰਾਮ ਤਹਿਤ ਪ੍ਰਤੀ ਵਿਦਿਆਰਥੀ 2,000 ਰੁਪਏ ਦੇਣ ਦਾ ਵੀ ਐਲਾਨ ਕੀਤਾ। ਸੋ ਇਸ ਹਵਾਲੇ ਨਾਲ ਜਦੋਂ ਮੈਂ ਪ੍ਰਵੀਨ ਜੀ ਦੇਖਦਾ ਕਿ ਪੰਜਾਬ ਸਰਕਾਰ ਦਾ ਜਿਹੜਾ ਬਜਟ ਹੈ ਨਾ, ਉਹ ਬੜਾ ਦਮਗਜਵੇਂ ਮਾਰਦਾ, ਬੜਾ ਦਮ ਭਰਦਾ ਹੈ, ਅੰਕੜਿਆਂ ਦੇ ਹਵਾਲੇ ਨਾਲ, ਤੱਥਾਂ ਦੇ ਹਵਾਲੇ ਨਾਲ ਬਹੁਤ ਮਜ਼ਬੂਤ ਨਜ਼ਰ ਆਉਂਦਾ ਹੈ। ਸੋ ਇਹ ਸਾਰੇ ਜੇਕਰ ਹਕੀਕਤ 'ਚ ਬਦਲਣਗੇ ਤਾਂ ਇਹ ਸਾਰਥਕ ਹੋਣਗੇ ਕਿ ਆਹ ਅਸੀਂ ਬੁਨਿਆਦੀ ਢਾਂਚੇ ਲਈ ਰੱਖ ਲਿਆ ਜੀ, ਅਸੀਂ ਸਿੱਖਿਆ ਲਈ ਰੱਖ ਲਿਆ, ਉਹਦੇ ਲਈ ਰੱਖ ਲਿਆ, ਇਹ ਰੱਖ ਲਿਆ, ਇਹ ਕਾਗਜ਼ਾਂ 'ਚ ਰੱਖ ਲਿਆ ਕਿ ਹਕੀਕਤ 'ਚ ਸਰਕਾਰ ਦੀ ਬੋਝੇ 'ਚ ਇੰਨੇ ਕੁਛ ਹੈਗਾ, ਕੀ ਸਰਕਾਰ ਦੇ ਭੜੋਲੇ 'ਚ ਇੰਨੇ ਦਾਣੇ ਹੈਗੇ? ਇਹ ਸਵਾਲ ਖੜਾ ਹੈ ਜੀ। ਅਗਲਾ ਸਵਾਲ ਫਿਰ ਆਪਾਂ ਇਹਦੇ 'ਚ ਹੀ ਲੱਭ ਲੈਂਦੇ ਹਾਂ ਕੋਈ ਨਾ ਕੋਈ, ਸ਼ਰਮਾ ਜੀ, ਇਸੇ ਗੱਲਬਾਤ 'ਚ ਹੀ। ਪੰਜਾਬ ਦੇ ਸਿਰ ਕਰਜ਼ਾ 2007, 8, 10, 12 ਜਦੋਂ ਆਇਆ ਤੇ ਉਦੋਂ ਪੰਜਾਬੀਆਂ ਨੇ ਇਸ ਗੱਲ ਦੇ ਉੱਤੇ ਚਰਚਾ ਹੋਣੀ ਬਹੁਤ ਸ਼ੁਰੂ ਹੋ ਗਈ ਸੀਗੀ, ਪਹਿਲਾਂ ਘੱਟ ਹੁੰਦੀ ਸੀ। 10 ਸਾਲਾਂ ਦੇ ਵਿੱਚ ਜਿਹੜਾ ਕਰਜ਼ਾ ਕਦੇ ਉਦੋਂ 1.25 ਲੱਖ ਕਰੋੜ ਰੁਪਇਆ ਹੁੰਦਾ ਸੀ, ਅੱਜ 3 ਲੱਖ ਕਰੋੜ ਦੇ ਕਰੀਬ ਹੈ। ਜਿਹੜੇ ਸੱਤਾ ਦੇ ਵਿੱਚ ਜਿੰਨੇ ਵੀ ਆਏ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਸੀ, ਭਾਵੇਂ ਚੰਨੀ ਸਾਹਿਬ ਸੀਗੇ, ਭਾਵੇਂ ਭਗਵੰਤ ਮਾਨ ਸੀ, ਆਪਾਂ ਸੁਣੀਆਂ ਉਹ ਸਾਰੀਆਂ ਪ੍ਰੈਸ ਕਾਨਫਰੰਸਾਂ ਜਿਨ੍ਹਾਂ ਦੇ ਵਿੱਚ ਰੇਤੇ ਤੋਂ 20,000 ਕਰੋੜ ਰੁਪਇਆ, ਫਲਾਣੇ ਪਾਸੇ 40,000, ਫਲਾਣੇ ਪਾਸਿਓਂ 23,000, ਫਲਾਣੇ ਪਾਸਿਓਂ 15,000, ਐਂ ਮਤਲਬ ਜਿਵੇਂ ਇੱਕ ਸਬਜ਼ੀਆਂ ਦੀ ਬਗੀਚੀ ਹੁੰਦੀ ਤੇ ਅਗਲਾ ਕਹਿੰਦਾ 4 ਕ ਬੈਂਗਣੀਆਂ ਤੋੜ ਲਈ, 4 ਕ ਐਂ ਕਰ ਲਈ ਤੇ 4 ਕ ਮੂਲੀਆਂ ਪੱਟ ਲਈ, 4 ਕ ਗਾਜਰਾਂ।
ਸੋ ਇਹ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਆਪਾਂ ਦੇਖੀ, ਪਰ ਹਮ। ਜਦੋਂ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਨੇ ਨਾ ਸ਼ਰਮਾ ਜੀ, ਉਦੋਂ ਪਤਾ ਲੱਗਦਾ ਹੈ ਘਰ ਚਲਾਉਣਾ ਬਹੁਤ ਔਖਾ, ਸੂਬਾ ਚਲਾਉਣਾ ਤਾਂ ਕਿਤੇ ਵੱਡੀ ਗੱਲ ਹੈ। ਹੁਣ ਕੀ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਰਾਹ ਦੇ ਵਿੱਚ ਜਿਹੜੇ ਕਰਜ਼ੇ ਵਾਲੇ ਪੱਥਰ ਗੱਡੇ ਹੋਏ ਸੀ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੋਰ ਨਵੇਂ ਗੱਡ ਦਿੱਤੇ? ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਜੀ। ਕਿ ਕਰਜ਼ੇ ਵਾਲੇ ਪੱਥਰ ਵੀ ਨਵੇਂ ਗੱਡੇ ਗਏ, ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਘਰ ਚਲਾਉਣਾ ਇਹ ਔਖਾ ਹੋ ਜਾਂਦਾ, ਸਰਕਾਰ ਚਲਾਉਣਾ ਬਹੁਤ ਦੂਰ ਦੀ ਗੱਲ ਹੈ, ਇਹ ਹੁਣ ਸਰਕਾਰ ਖੁਦ ਮੰਨਣ ਲੱਗੀ ਹੈ ਜੀ। ਬੀਬੀ ਅਨਮੋਲ ਗਗਨ ਮਾਨ ਨਾ ਪ੍ਰੈਸ ਕਾਨਫਰੰਸ ਕਰ ਰਹੀ ਸੀ ਚੋਣਾਂ ਤੋਂ ਪਹਿਲਾਂ, ਹਾਂਜੀ। ਮੇਜ਼ ਤੇ ਹੱਥ ਮਾਰ ਕਹਿੰਦੀ ਸੀ ਸਾਡੀ ਸਰਕਾਰ ਲਿਆ ਦਿਓ, 5 ਮਿੰਟ ਚ MSP ਦੇ ਦਿਆਂਗੇ, 5 ਬਿਲਕੁਲ। ਮਿੰਟ ਚ MSP ਦੇ ਦਿਆਂਗੇ। ਬਿਲਕੁਲ ਬਿਲਕੁਲ ਕਹਿੰਦੇ ਰਹੇ ਆ, ਬਿਲਕੁਲ। ਤੇ ਵਿਧਾਨ ਸਭਾ ਦੇ ਬਾਹਰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਉਹ 5 ਮਿੰਟ, ਇਹ ਜੀ ਬਿਲਕੁਲ ਮੈਂ ਮੰਨਦੀ ਹਾਂ ਮੇਰੇ ਤੋਂ ਗਲਤੀ ਹੋ ਗਈ, ਏਦਾਂ ਨਹੀਂ ਬੋਲਣਾ ਚਾਹੀਦਾ ਸੀਗਾ, ਅਸਲ ਚ ਏਦਾਂ ਹੁੰਦਾ ਨਹੀਂ, ਹੁਣ ਸਰਕਾਰ ਚ ਆ ਕੇ ਪਤਾ ਲੱਗਿਆ ਇੰਨਾ ਆਸਾਨ ਨਹੀਂ ਹੁੰਦਾ ਇਹ ਕਰਨਾ, ਏਦਾਂ ਨਹੀਂ ਹੁੰਦਾ ਹੁਣ ਇਹ ਗੱਲਾਂ। ਸੋ ਇਸ ਲਈ ਉਨੀ ਹੀ ਛਾਲ ਮਾਰੋ ਜਿੰਨੀ ਤੁਹਾਡੀ ਲੱਤਾਂ 'ਚ ਜਾਨ ਹੈ, ਜੀ। ਉਨੀ ਹੀ ਸਮਰੱਥਾ ਨਾਲ ਭੱਜੋ ਜਿੰਨਾ ਤੁਸੀਂ ਰੇਸ 'ਚ ਬਣੇ ਰਹਿ ਸਕਦੇ ਹੋ। ਪਰ ਇੱਥੇ ਆਮ ਆਦਮੀ ਪਾਰਟੀ ਵੀ ਕੁਝ ਵੱਖਰਾ ਮੈਨੂੰ ਨਜ਼ਰ ਨਹੀਂ ਆਇਆ, ਕਿਉਂਕਿ ਆ ਜਿੰਨੇ ਆਪਾਂ ਗਣਾਏ ਕਿ ਇਹਦੇ ਲਈ ਇੰਨੇ ਰੱਖ ਲਏ, ਇੰਨੇ ਰੱਖ ਲਏ, ਇੰਨੇ ਰੱਖ ਲਏ, ਇਹ ਤਾਂ ਗਣਾ ਤੇ ਇਹ ਤਾਂ ਕੱਲ ਹਰਪਾਲ ਚੀਮਾ ਜੀ ਨੇ ਗਣਾਏ, ਅਸੀਂ ਸਰਕਾਰ ਦੇ ਹਵਾਲੇ ਨਾਲ ਦੱਸਤਾ ਕਿ ਸਰਕਾਰ ਨੇ ਇਸ ਖੇਤਰ ਲਈ ਇੰਨਾ ਰੱਖ ਲਿਆ, ਇੰਨਾ ਰੱਖ ਲਿਆ, ਪਰ ਆਉਣਾ ਕਿੱਥੋਂ ਇਹ ਦੱਸਣਾ ਭੁੱਲ ਗਏ ਜੀ ਕਿ ਚੀਮਾ ਸਾਹਿਬ ਆਉਣਾ ਕਿੱਥੋਂ ਆ ਪੈਸਾ, ਇਹ ਵੀ ਦੱਸ ਦਿਓ। ਪੰਜਾਬ ਦੇ ਸਿਰ ਤੇ ਜਿਹੜੀ ਕਰਜ਼ੇ ਦੀ ਗੱਲ ਆ, ਉਹ ਕਰਜ਼ੇ ਦੀ ਲਓ। ਇਸ ਮੌਕੇ ਮਤਲਬ ਕਿ ਤੁਸੀਂ ਜੇਕਰ ਗੱਲ ਕਰੋ ਤਾਂ ਇਸ ਵਾਰ ਜਿਹੜਾ ਬਜਟ ਆ 23,161 ਕਰੋੜ ਮਾਲੀ ਘਾਟੇ ਵਾਲਾ ਬਜਟ ਪੇਸ਼ ਹੋਇਆ ਹੈ। ਠੀਕ ਹੈ। 23,161 ਕਰੋੜ। ਵੱਖਰੀ ਗੱਲ ਆ ਕਿ ਇਹ ਅੰਕੜੇ ਦੇਣ ਤੋਂ ਇਸ ਵਾਰ ਮੀਡੀਆ ਮਨਫੀ ਨਜ਼ਰ ਆਇਆ, ਮੀਡੀਆ ਭਗੌੜਾ ਨਜ਼ਰ ਆਇਆ ਸਾਡਾ, ਕਾਰਨ ਕਿਉਂਕਿ ਇਸ਼ਤਿਹਾਰੇ ਏਡੇ ਦਿੱਤੇ ਨੇ ਸਰਕਾਰ ਨੇ ਕਿ ਉਹਨਾਂ ਦੇ ਥੱਲੇ ਆ ਘਾਟਾ ਸ਼ਬਦ ਦਬ ਕੇ ਰਹਿ ਗਿਆ ਕਿ ਕਿਤੇ ਦਿਖ ਨਾ ਜਾਵੇ, ਇਹਦੇ ਪਰ ਮਿੱਟੀ ਪਾ ਦਿਓ ਜੀ। ਇਸ਼ਤਿਹਾਰਾਂ ਦੀ ਮਿੱਟੀ ਪਾ ਦਿੱਤੀ ਗਈ ਤਾਂ ਕਿ ਸ਼ਬਦ ਨਜ਼ਰੇ ਨਾ ਆਵੇ, ਕਰਜ਼ੇ ਦੀ ਜ਼ਿਕਰੇ ਨਾ ਆਵੇ। 23,161 ਕਰੋੜ ਦੇ ਮਾਲੀ ਘਾਟੇ ਵਾਲਾ ਬਜਟ ਪੇਸ਼ ਹੋਇਆ। 1,96,462 ਕਰੋੜ ਦੇ ਬਜਟ ਵਿਚਲੇ ਘਾਟੇ ਨੂੰ ਪੂਰੇ ਕਰਨ ਦੀ ਕੋਈ ਤਜਵੀਜ਼ ਹੀ ਨਹੀਂ ਸਰਕਾਰ ਕੋਲ। ਕੋਈ ਦੱਸੇ ਨਹੀਂ ਆ ਕਿ ਜਿਹੜਾ 1,96,462 ਕਰੋੜ ਵਾਲਾ ਬਜਟ ਤੁਸੀਂ ਲਿਆਂਦਾ ਹੈ ਜੀ, ਇਹਦੇ ਵਿੱਚ ਜਿਹੜਾ 23,161 ਕਰੋੜ ਦਾ ਮਾਲੀ ਘਾਟਾ ਹੈ ਉਹ ਕਿੱਥੋਂ ਪੂਰਾ ਕਰਨਾ, ਤੇ ਬਾਕੀ ਸਾਰੇ ਪੈਸੇ ਕਿੱਥੇ ਲਿਆਉਣੇ। ਪ੍ਰਵੀਨ ਜੀ, ਅਗਲੇ ਸਾਲ ਤੱਕ ਜਿਹੜਾ ਆ 2023-24 ਦਾ ਮਤਲਬ ਸਾਲ ਹੈ ਸਾਡਾ ਵਿੱਤੀ ਵਰਾ, ਜਿਹੜਾ ਇਹਦੇ ਵਿੱਚ ਪੰਜਾਬ ਦੇ ਸਿਰ ਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ। ਠੀਕ ਹੈ। ਅੱਛਾ, 2023-24 ਦੇ 47,542 ਕਰੋੜ ਤੋਂ ਜ਼ਿਆਦਾ ਦਾ ਖਤਰਾ ਖੜਾ ਕਿ ਕਰਜ਼ਾ ਵੱਧ ਜਾਣਾ ਸਾਡੇ ਸਿਰ ਜੀ। ਫਿਰ ਇਸ ਬਜਟ 'ਚ ਕਿੱਥੇ ਆ ਜੀ ਜਿਹੜਾ ਪੁਰਾਣੀ ਪੈਨਸ਼ਨ ਬਹਾਲੀ ਵਾਲੇ ਲਈ ਕੀ ਫੰਡ ਰੱਖਿਆ, ਦੱਸ ਦੇਣ ਸਾਨੂੰ। ਇਸ ਬਜਟ ਦੇ ਵਿੱਚ ਕਿੱਥੇ ਆ ਜੀ ਬੀਬੀਆਂ ਨੂੰ ਜਿਹੜਾ 1000 ਰੁਪਏ ਦੇਣਾ ਸੀ, ਉਹਦੇ ਲਈ ਕਿਹੜਾ ਫੰਡ ਰੱਖਿਆ, ਦੱਸ ਦੇਣ ਸਾਨੂੰ। ਹੋਰ ਛੱਡੋ, ਸ਼ਗਨ ਸਕੀਮ ਜਿਹੜੀ ਚੱਲੀ ਆਉਂਦੀ ਆ ਉਹਦੇ ਲਈ ਕਿਹੜਾ ਬਕਾਇਆ ਕਿੱਥੋਂ ਅਦਾ ਕਰਨਾ, ਕਿਵੇਂ ਦੇਣਾ, ਉਹ ਦੱਸ ਦੇਣ ਸਾਨੂੰ। ਜਿਹੜੀਆਂ ਤਜਵੀਜ਼ਾਂ ਬਣਾਈਆਂ ਸੀ ਕਿ ਅਸੀਂ ਕਿਸਾਨਾਂ ਨੂੰ 3 ਚੀਜ਼ਾਂ ਤੇ MSP ਦੇ ਹੀ ਦੇਣੀ ਆ, ਉਹ ਫਾਈਲ ਕਿਉਂ ਨਹੀਂ ਲੈ ਕੇ ਹਰਪਾਲ ਚੀਮਾ ਨਾਲ, ਕਿਉਂ ਨਹੀਂ ਪੜ ਸਕੇ। ਸੋ ਇਸ ਲਈ ਆ ਵੱਡਾ ਸਵਾਲ ਆ ਲਓ, ਮੇਰੇ ਮੂਹਰੇ ਅੰਕੜੇ ਪਏ ਨੇ ਪ੍ਰਵੀਨ ਜੀ, ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਰਦਾ ਜੀ। ਕਹਿੰਦੇ 23,161 ਕਰੋੜ ਦੇ ਵਿੱਤੀ ਘਾਟੇ ਵਾਲਾ ਬਜਟ ਪੇਸ਼ ਕੀਤਾ ਸਰਕਾਰ ਨੇ। ਇਹਦੇ ਵਿੱਚ 30,996 ਕਰੋੜ ਰੁਪਈਆ ਨਵਾਂ ਕਰਜ਼ਾ ਲਿਆ ਜਾਣਾ। ਚਾਲੂ ਸਾਲ ਦੇ ਵਿੱਚ ਕਹਿੰਦੇ 30,996 ਕਰੋੜ ਦਾ ਨਵਾਂ ਕਰਜ਼ਾ, ਮਤਲਬ ਇੱਥੇ ਤੱਕ 34,000 ਕਰੋੜ ਤੱਕ ਪਹੁੰਚ ਸਕਦਾ ਹੈ ਕਰਜ਼ਾ, ਕਹਿੰਦੇ ਜੀ। ਇੱਥੋਂ ਹਿਸਾਬ ਲਾ ਲਓ ਤੁਸੀਂ, ਆ ਲਓ ਮੈਂ ਮੇਰੇ ਮੂਹਰੇ ਇੱਕ ਹੋਰ ਅੰਕੜੇ ਨੇ, ਕਹਿੰਦੇ ਜੀ 30,985 ਕਰੋੜ ਦਾ ਕਰਜ਼ਾ 2022-23 ਚ ਸਰਕਾਰ ਲੈ ਚੁੱਕੀ ਆ। ਠੀਕ ਹੈ। ਤੇ ਅਗਲੇ ਸਾਲ ਇਹ ਕਰਜ਼ਾ ਜਿਹੜਾ 2023-24 ਦੇ ਵਿੱਚ 34,984 ਕਰੋੜ ਹੋ ਜਾਣਾ, ਲਗਭਗ 35,000 ਕਰੋੜ। ਤੇ 12 ਗੁਣਾ 3 ਕਰਿਆ ਮੇਰੇ ਹਿਸਾਬ ਨਾਲ 36 ਕਰੋੜ ਬਣਦਾ। ਤੇ ਔਸਤਨ 3,000 ਕਰੋੜ ਦਾ ਕਰਜ਼ਾ ਹਰ ਮਹੀਨੇ ਸਰਕਾਰ ਲੈ ਰਹੀ ਆ ਜੀ। ਤੇ ਸਾਡੇ ਵਿੱਤ ਮੰਤਰੀ ਸਾਹਿਬ ਨੇ ਉੱਥੇ ਬਜਟ ਪੇਸ਼ ਕਰਨ ਲੱਗਿਆ ਰਾਹਤ ਅੰਦੋਰੀ ਸਾਹਿਬ ਦਾ ਸ਼ੇਅਰ ਪੜਿਆ। ਅੱਛਾ, ਕਹਿੰਦੇ ਕਿ हमसे पहले भी मुसाफिर गुजरे होंगे, कम से कम राह के पत्थर तो हटा देते। ਤੇ ਜਨਾਬ ਹਟਾ ਤਾਂ ਤੁਸੀਂ ਵੀ ਨਹੀਂ ਰਹੇ, ਤੁਸੀਂ ਵੀ ਨਵੇਂ ਕਰਜ਼ੇ ਦੇ ਪੱਥਰ ਗੱਡ ਰਹੇ ਹੋ ਜੀ। ਤੇ ਜੇ ਪਹਿਲੇ ਗੱਡ ਗਏ ਤਾਂ ਤੁਸੀਂ ਨਵੇਂ ਉਹਨਾਂ ਨੂੰ ਹਟਾਉਣ ਦੀ ਬਜਾਏ ਗੱਡ ਰਹੇ ਹੋ।
ਦਮ ਭਰਦੀ ਆ ਸਰਕਾਰ ਕਿ ਦੇਖੋ ਜੀ ਅਸੀਂ ਤਾਂ ਕਰਜ਼ਾ ਲਾ ਰਹੇ ਹਾਂ। ਜੀ ਆ ਜੀ ਲੋ, ਕਹਿੰਦੇ ਜੀ ਅਸੀਂ ਕੀ ਕਰਨਾ, ਕਹਿੰਦੇ ਜੀ 2023-24 ਦੇ ਵਿੱਚ ਜਿਹੜਾ 3,27,000 ਕਰੋੜ ਦਾ ਕਰਜ਼ਾ ਹੁਣ ਤੱਕ ਪਹੁੰਚ ਚੁੱਕਿਆ ਹੈ, ਉਹ ਅਸੀਂ ਜੀ ਉਹਦੇ ਵਿੱਚੋਂ ਮਤਲਬ ਕਰਜ਼ਾ ਵਾਪਸ ਕਰ ਰਹੇ ਹਾਂ। ਅਸੀਂ 15,946 ਕਰੋੜ ਰੁਪਈਆ ਮੂਲਧਨ ਵਾਪਸ ਕਰਤਾ, ਕਹਿੰਦੇ 20,100 ਕਰੋੜ ਰੁਪਈਆ ਵਿਆਜ। ਇਹ ਅੰਕੜੇ ਦਿਖਾ ਕੇ ਦੱਸਣਾ ਚਾਹੁੰਦੇ ਕਿ ਅਸੀਂ ਤਾਰ ਰਹੇ ਹਾਂ, ਪਰ ਇਹ ਨਹੀਂ ਦੱਸ ਰਹੇ ਕਿ ਅਸੀਂ 30,995 ਕਰੋੜ, ਲਗਭਗ 31,000 ਕਰੋੜ ਰੁਪਈਆ ਪਿਛਲੇ ਸਾਲ ਚ ਲੈ ਲਿਆ। ਇਹ ਨਹੀਂ ਦੱਸ ਰਹੇ ਕਿ ਅਗਲੇ ਸਾਲ ਚ ਅਸੀਂ 35,000 ਕਰੋੜ ਰੁਪਈਆ ਨਵਾਂ ਲੈ ਲੈਣਾ ਜੀ। ਸੋ ਇਹ ਵੀ ਸਰਕਾਰ ਦੱਸੇ ਨਾ ਕਿ ਅਸੀਂ ਆਹ ਸਾਰੀਆਂ ਤਜਵੀਜ਼ਾਂ ਜਿੰਨੀਆਂ ਲਿਆਂਦੀਆਂ ਨੇ ਪੂਰੀਆਂ ਕਿੱਥੋਂ ਕਰਨੀਆਂ ਨੇ, ਉਹਨਾਂ ਦੇ ਪੂਰਾ ਕਰਨ ਦਾ ਕੋਈ ਢੰਗ ਤਰੀਕਾ ਹੈ, ਕੋਈ ਹਿੱਲਾ ਵਸੀਲਾ ਹੈ, ਉਹ ਨਹੀਂ ਦੱਸਿਆ। ਤੇ ਆਹ ਕਰਜ਼ੇ ਦੀ ਬੋਝ ਜਿਹੜਾ ਵਧਣਾ, ਇਹ ਨਵਾਂ ਪੱਥਰ ਨਹੀਂ ਕੱਢਣੇ ਰਾਹ ਦੇ ਵਿੱਚ ਪੰਜਾਬ ਚ, ਹੋਰ ਕੀ ਨੇ। ਸੋ ਤੁਸੀਂ ਤਾਂ ਕਹਿੰਦੇ ਸੀ ਖਰਚਾ ਘਟਾਵਾਂਗੇ, ਤੁਸੀਂ ਤਾਂ ਕਹਿੰਦੇ VIP ਕਲਚਰ ਖਤਮ ਕਰਾਂਗੇ। ਸੋ ਗੱਡੀਆਂ ਤੁਹਾਡੇ ਨਾਲ 200 ਚੱਲਦੀਆਂ ਜੀ, ਤੁਹਾਡੇ ਨਾਲ ਅਮਲਾ ਫਾਲਾ ਓਨਾ ਹੀ ਚੱਲਦਾ, ਕੋਠੀਆਂ 5 ਲਈਆਂ ਹੈ ਨਾ, AC ਓਨੇ ਹੀ ਚੱਲਦੇ ਹੈ, ਐਸ਼ ਪ੍ਰਸਤੀ ਓਨੀ ਉਹ ਚੱਲਦੀ। ਆਪਣਾ ਦੂਆ ਹੈਲੀਕਾਪਟਰਾਂ ਦੇ 45 ਲੱਖ ਤੋਂ ਇੱਕ ਦਿਨ ਦੇ ਕਰਜ਼ੇ ਵਿਆਜ ਤੇ ਉਹਦੇ ਪਰ ਚੱਕਦੇ ਹੋ, ਭਾੜੇ ਤੇ ਲੈਂਦੇ ਹੋ ਇੱਕ ਦਿਨ ਦਾ, ਉਹ ਬਹੁਤ ਸਾਰਾ ਪੰਜਾਬ ਸਿਰ ਪੈਂਦਾ ਹੈ। ਦੂਜੇ ਸੂਬਿਆਂ ਜਾ ਕੇ ਇਸ਼ਤਿਹਾਰ ਦਿੰਦੇ ਹੋ, ਦੂਜੇ ਸੂਬਿਆਂ ਜਾ ਕੇ ਸਰਕਾਰੀ ਖਰਚਿਆਂ ਚੋਂ ਪ੍ਰਚਾਰ ਕਰਦੇ ਹੋ, ਬੋਰਡ ਲਾਉਂਦੇ ਹੋ। ਸੋ ਉਹ ਬੋਝ ਕਿਹਦੇ ਸਿਰ ਤੇ ਪੈਂਦਾ, ਉਹ ਨਹੀਂ ਦੱਸਿਆ। ਸੋ ਇਹ ਬਜਟ ਦੇ ਵਿੱਚ ਆਹ ਸਾਰਾ ਕੁਝ ਤਾਂ ਦੱਸਿਆ ਕਿੱਥੋਂ ਆਉਣਾ। ਕੇਂਦਰ ਵੱਲੋਂ ਲਗਾਤਾਰ ਕਟੌਤੀ ਹੋ ਰਹੀ ਆ, ਤੁਹਾਡੇ ਫੰਡ ਰੋਕੇ ਜਾ ਰਹੇ ਨੇ, ਸਿਹਤ ਵਾਲਾ ਫੰਡ ਰੋਕ ਲਿਆ, ਪੇਂਡੂ ਵਿਕਾਸ ਫੰਡ ਰੋਕ ਲਿਆ, GST ਸਮੇਂ ਸਿਰ ਨਹੀਂ ਹੈ ਨਾ, ਹੋਰ ਫੰਡ ਰੋਕ ਲਏ ਜਾਣੇ ਨੇ। ਸੋ ਇਹ ਸਾਰੇ ਹਵਾਲੇ ਨਾਲ ਇਹ ਸਾਫ਼ ਹੈ ਪ੍ਰਵੀਨ ਜੀ ਕਿ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵੀ ਵਧਣਾ, ਕੱਲਾ ਪੰਜਾਬੀ ਕਰਜ਼ੇ 'ਚ ਬਿੰਨਿਆ ਜਾਣਾ, ਔਰ ਸਰਕਾਰ ਜਿਹੜੇ ਦਮਜਵੇ ਮਾਰਦੀ ਆ ਕਿ ਅਸੀਂ ਆਹ ਕਰਨਾ ਉਹ ਕਰਨਾ। ਤੇ ਵਿੱਤ ਮੰਤਰੀ ਸਾਹਿਬ ਨੂੰ ਜਦੋਂ ਇੱਕ ਮੀਡੀਆ ਅਦਾਰੇ ਨੇ ਸਵਾਲ ਕੀਤਾ ਤਦ ਜਵਾਬ ਬੜਾ ਕਮਾਲ ਦਾ ਸੀਗਾ। ਕਹਿੰਦੇ ਜੀ ਵਿੱਤ ਮੰਤਰੀ ਸਾਹਿਬ ਨੇ ਸਿੱਧਾ ਸਪਸ਼ਟ ਜਵਾਬ ਦਿੱਤਾ ਕਿ ਵਿਕਾਸ ਦੇ ਲਈ ਤਾਂ ਕਰਜ਼ਾ ਲੈਣਾ ਜ਼ਰੂਰੀ ਵੀ ਹੈ ਤੇ ਮਜਬੂਰੀ ਵੀ ਹੈ। ਅੱਛਾ ਜੀ ਜੀ। ਤੇ ਫਿਰ ਇਹ ਮੰਨ ਗਏ ਨਾ ਕਿ ਅਸੀਂ ਮਜਬੂਰੀ ਵਾਲੇ ਔਰ ਜ਼ਰੂਰੀ ਵਾਲੇ, ਦਿਖਾਵੇ ਵਾਲੇ ਵੀ ਤੇ ਮਜਬੂਰੀ ਕਰਨ ਕੇ ਘਰ-ਬਾਰ ਪੂਰਾ ਕਰਨ ਦੇ ਲਈ ਵੀ ਅਸੀਂ ਕਰਜ਼ਾ ਚੱਕਾਂਗੇ। ਇਸ ਲਈ ਪੰਜਾਬ ਦੇ ਰਾਹ ਦੇ ਵਿੱਚ ਨਵੇਂ ਪੱਥਰ, ਕਰਜ਼ੇ ਦੇ ਨਕੀਲੇ ਪੱਥਰ ਗੱਡ ਹੁੰਦੇ ਤਾਂ ਗੱਡੇ ਜਾਣ, ਸਾਨੂੰ ਕੀ ਲੈਣਾ, ਅਸੀਂ ਆਪਣਾ ਸਮਾਂ ਬਿਤਾ ਕੇ ਜਾਈਏ। ਸੋ ਉਸ ਤੋਂ ਇਲਾਵਾ ਕੁਛ ਨਹੀਂਗਾ। ਇਹ ਸਾਰੇ ਜਿੰਨਾ ਕੱਲ ਬਜਟ ਪੜ੍ਹਿਆ, ਜਿੰਨੀ ਆਪਾਂ ਅੰਕੜਿਆਂ ਦੀ ਗੱਲ ਕੀਤੀ, ਇਹਦੇ ਲਈ ਆਹ ਰੱਖਿਆ, ਇਹ ਸਭ ਦਿਖਾਵਾ ਏ, ਛਲਾਵਾ ਏ। ਅਸਲ ਦੇ ਵਿੱਚ ਤਾਂ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਨਵੀਂ ਪੰਡ ਰੱਖੀ ਜਾਣੀ ਆ, ਹੋਰ ਬੋਝ ਵਧਣਾ, ਇਸ ਦੇ ਵਿੱਚੋਂ ਕੱਢਣ ਦੀ ਕੋਈ ਤਜਵੀਜ਼ ਨਹੀਂ ਸੀ। ਸ਼ਰਮਾ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 70 ਸਾਲਾਂ ਦੇ ਵਿੱਚ ਸਿਆਸੀ ਤਨਜ਼ੀਮਾਂ ਨੇ, ਸਿਆਸੀ ਲੋਕਾਂ ਨੇ ਲੋਕਾਂ ਨੂੰ ਹਤਾਸ਼ ਕੀਤਾ, ਲੋਕਾਂ ਨੂੰ ਨਿਰਾਸ਼ ਕੀਤਾ, ਲੋਕਾਂ ਦੀ ਲੁੱਟ ਕੀਤੀ, ਲੋਕਾਂ ਨਾਲ ਅਨਿਆਂ ਕੀਤਾ, ਲੋਕਾਂ ਨਾਲ ਧੋਖਾ ਕੀਤਾ, ਉਹਨਾਂ ਦੇ ਭਰੋਸੇ ਦੇ ਨਾਲ, ਉਹਨਾਂ ਦੇ ਜੋ ਆਸਥਾ ਸੀ ਇਸ ਸਿਸਟਮ ਦੇ ਵਿੱਚ, ਉਹਦੇ ਨਾਲ ਧੱਕਾ, ਜ਼ੁਲਮ, ਸਭ ਕੁਛ ਉਹ ਕੀਤਾ ਜਿਹੜਾ ਉਹਨਾਂ ਤੋਂ ਸਰਿਆ, ਜਿਹੜਾ ਉਹਨਾਂ ਤੋਂ ਵਸੀਲਿਆਂ ਦੀ ਲੁੱਟ ਹੋਈ, ਜਿਹੜਾ ਉਹਨਾਂ ਨੇ ਆਪਦੇ ਕੁਰਸੀਆਂ, ਅਹੁਦਿਆਂ, ਵਿਧਾਨ ਸਭਾਵਾਂ ਦੇ ਵਿੱਚ ਜਦੋਂ ਅਪਾਇੰਟਮੈਂਟਾਂ ਕੀਤੀਆਂ, ਉੱਥੇ ਵੀ ਕਬਜ਼ੇ ਕਰ ਲਏ ਉਹਨਾਂ ਨੇ। ਆਪਾਂ ਇਹ ਮੰਨਦੇ ਹਾਂ ਗੱਲਾਂ ਕਿ ਹਤਾਸ਼ ਹੋਏ ਲੋਕਾਂ ਨੇ ਇੱਕ ਨਵੀਂ ਜਿਹੜੀ ਆ ਉਹ ਕਿਰਨ ਦੇਖੀ ਤੇ ਉਸ ਤੋਂ ਬਾਅਦ ਵੋਟਾਂ ਪਾਤੀਆਂ। ਪਰ ਤੁਹਾਨੂੰ ਵੀ ਕਿਤੇ ਨਾ ਕਿਤੇ ਇਹ ਕਨਫੈਸ ਕਰਨਾ ਪੈਣਾ, ਇਹ ਮੰਨਣਾ ਪੈਣਾ ਕਿ ਜਾਦੂ ਦੀਆਂ ਛੜੀਆਂ ਨਾਲ ਇਹ ਚੀਜ਼ਾਂ ਨਹੀਂ ਠੀਕ ਹੁੰਦੀਆਂ। ਰਾਤੋਂ ਰਾਤ ਜਿਹੜੇ ਤੁਸੀਂ ਦਾਅਵੇ ਕਰਕੇ ਆਏ ਸੀ, ਹੋ ਸਕਦਾ 5 ਸਾਲਾਂ ਨੂੰ ਜਦੋਂ ਤੁਹਾਡਾ ਇਸ ਸਾਰੇ ਕਰਤੇ ਧਰਤੇ ਦਾ ਜਦੋਂ ਤੁਹਾਡੇ ਰਾਜ ਕਰਤਾ, ਜਦੋਂ ਤੁਸੀਂ ਜਾਓਗੇ, ਉਦੋਂ ਕਨਕਲੂਡ ਕੀਤਾ ਜਾਵੇ ਤੇ ਟਰਾਂਸਪੇਰੈਂਸੀ ਦੇ ਮਾਮਲੇ ਦੇ ਵਿੱਚ, ਭੱਜ ਦੌੜ ਕਰਨ ਮਾਮਲੇ ਦੇ ਵਿੱਚ ਤੁਸੀਂ ਦੂਜਿਆਂ ਨਾਲੋਂ ਅੱਗੇ ਨਿਕਲ ਜਾਓ। ਪਰ ਦੂਜਿਆਂ ਨੂੰ ਜਮਾਂ ਰੱਦ ਕਰਨਾ ਨਹੀਂ। ਮੇਰਾ ਸਵਾਲ ਇਹਦੇ ਨਾਲ ਥੋੜਾ ਜਿਹਾ ਵੱਖਰਾ ਹੈ। ਮੈਂ ਇਹ ਮਹਿਸੂਸ ਕਰਦਾ ਕਿ ਠੀਕ ਹੈ, ਤੁਸੀਂ ਦਾਅਵਾ ਕੀਤਾ, ਇਹਦਾ ਮਤਲਬ ਹੋ ਸਕਦਾ ਉਸ ਸਮੇਂ ਤੁਹਾਡੀ ਮਨਸ਼ਾ ਮਾੜੀ ਨਾ ਹੋਵੇ। ਹਾਂ ਬਿਲਕੁਲ, ਚੰਗੀ ਮਨਸ਼ਾ ਨਾਲ ਆਏ ਹੋ। ਹਾਂ, ਤੁਹਾਡੀ ਮਨਸ਼ਾ ਅਜੇ ਵੀ ਅਸੀਂ ਸਮਝਦੇ ਹਾਂ ਕਿ ਪੰਜਾਬ ਪ੍ਰਤੀ ਚੰਗੀ ਹੋਵੇ, ਬਿਲਕੁਲ ਕਰਨਾ ਚਾਹੁੰਦੇ ਹੋ ਜੀ। ਪਰ ਤੁਸੀਂ ਨਾਲ ਜਿਹੜਾ ਕੁਰਸੀ ਨਾ ਚਲੀ ਜਾਵੇ ਉਹਦਾ ਫਿਕਰ ਕਰਦੇ ਹੋ, ਉਹਦੇ ਕਾਰਨ ਤੁਸੀਂ ਫਿਰ ਕੁਝ ਗਲਤ ਕਰ ਬੈਠਦੇ ਹੋ, ਉਹਦੇ ਕਾਰਨ ਤੁਸੀਂ ਦਿੱਲੀ ਦੇ ਸਕੇ ਬਣ ਬੈਠਦੇ ਹੋ, ਚਾਹੇ ਉਹ ਕੇਜਰੀਵਾਲ ਵਾਲਾ ਦਿੱਲੀ ਹੋਵੇ ਤੇ ਚਾਹੇ ਉਹ ਮੋਦੀ ਵਾਲਾ ਦਿੱਲੀ। ਸੋ ਇੱਕ ਤਾਂ ਇਹ ਪਹਿਲੂ। ਦੂਸਰਾ ਪਹਿਲੂ ਇਹਦੇ ਵਿੱਚ ਇੱਕ ਹੋਰ ਜਿਹੜੀ ਲਗਾਤਾਰ ਆਈ ਜਾਂਦੀ ਹੈ ਕਿ ਮੁੱਖ ਮੰਤਰੀ ਦੇ ਬਰਾਬਰ ਇੱਕ ਮੁੱਖ ਮੰਤਰੀ ਲਾਤਾ, ਮੰਤਰੀਆਂ ਦੇ ਬਰਾਬਰ ਮੰਤਰੀ ਲਾਤੇ, ਐਡਵੋਕੇਟ ਜਨਰਲ ਦੀ ਟੀਮ 'ਚ ਆਪਣੇ ਬੰਦੇ ਵਾੜਤੇ, ਬਿਜਲੀ ਵਿਭਾਗ 'ਚ ਆਪਣੇ ਬੰਦੇ ਵਾੜਤੇ। ਪ੍ਰਵੀਨ ਜੀ, ਸ਼ਾਇਦ ਤੁਹਾਡੇ ਜਾਂ ਦਰਸ਼ਕਾਂ ਦੇ ਯਾਦ ਹੋਵੇ, ਮੈਂ ਇਸੇ ਪ੍ਰੋਗਰਾਮ 'ਚ ਇੱਕ ਜ਼ਿਕਰ ਕੀਤਾ ਸੀ ਕਿ ਸਕੂਲਾਂ 'ਚ ਮੈਨੇਜਰ ਰੱਖਣ ਜਾ ਰਹੇ ਨੇ, ਤੇ ਉਹ ਪਤਾ ਲੱਗ ਰਿਹਾ ਸੀਗਾ ਉਸ ਸਮੇਂ ਕਿ ਉਹ ਮੈਨੇਜਰ ਵੀ ਬਾਹਰੋਂ ਲਿਆ ਕੇ ਨਿਯੁਕਤ ਕਰਨੇ ਆ। ਤੇ ਕੱਲ ਬਜਟ 'ਚ ਆ ਗਈ ਉਹ ਤਜਵੀਜ਼ ਜੀ, ਬਕਾਇਦਾ ਬਜਟ 'ਚ ਦੱਸਿਆ ਕਿ ਸਕੂਲਾਂ ਦਾ ਕੰਮਕਾਜ ਦੇਖਣ ਦੇ ਲਈ ਸਟੇਟ ਮੈਨੇਜਰ ਰੱਖਾਂਗੇ ਅਸੀਂ। ਠੀਕ ਹੈ। ਤੇ ਦਾਅਵਾ ਕੀ ਕੀਤਾ
ਕਿ ਜੀ ਮਾਸਟਰਾਂ ਤੋਂ ਸਿਰਫ ਪੜ੍ਹਾਈ ਦਾ ਕੰਮ ਲਵਾਂਗੇ, ਹੁਣ ਉਹ ਦੂਜਾ ਕੰਮ ਨਹੀਂ ਵਾਧੂ ਕਰਨਗੇ, ਉਹ ਸਾਰਾ ਕੰਮ ਮੈਨੇਜਰ ਦੇਖਣਗੇ। ਕਲੈਰੀਕਲ ਜੋ ਵੀ ਜਿੰਨਾ ਵੀ। ਪ੍ਰਵੀਨ ਜੀ, ਇਹ ਪ੍ਰਾਈਵੇਟ ਬੰਦਿਆਂ ਦੀ ਸਰਕਾਰੀ ਸਕੂਲਾਂ 'ਚ ਨਿਯੁਕਤੀ ਜੀ 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 ਇਹ ਸਿੱਧਾ ਕੀ ਕਾਰਪੋਰੇਟ ਘਰਾਣਿਆਂ ਹਵਾਲੇ ਸਕੂਲ ਕਰਨ ਦੀ ਕਵਾਇਦ ਹੈ। ਅਸਲ ਦੇ ਵਿੱਚ ਜਿਹੜੀ ਮੈਨੂੰ ਪਤਾ ਲੱਗ ਰਹੀ ਹੈ ਤਸਵੀਰ ਇਹ ਉਸੇ ਤਰ੍ਹਾਂ ਦੀ ਹੈ ਜਿਵੇਂ ਬਿਜਲੀ ਵਿਭਾਗ ਦੇ ਇੰਜੀਨੀਅਰਾਂ ਨੇ ਚਿੱਠੀ ਲਿਖੀ ਸੀ ਨਾ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ। ਹਾਂਜੀ ਹਾਂਜੀ। ਕਿ ਮੁੱਖ ਮੰਤਰੀ ਸਾਹਿਬ ਆ ਬੰਗਲੁਰੂ ਦੀ ਇੱਕ ਕੰਪਨੀ ਸਾਡੇ ਕੰਮ 'ਚ ਰੋਜ਼ ਦਖਲ ਦਿੰਦੀ ਆ, ਰੋਜ਼ ਸਾਤੋਂ ਕਾਗਜ਼ ਖੋਈ ਜਾਂਦੀ ਹੈ, ਚੈੱਕ ਦਿੰਦੇ, ਕਿਹੜੇ ਅਧਿਕਾਰ ਨੇ ਇਹਨਾਂ ਨੂੰ ਦਿੱਤੇ? ਇੱਕ ਪ੍ਰਾਈਵੇਟ ਕੰਪਨੀ ਦਾ ਕੀ ਕੰਮ? ਉਸੇ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਕੰਪਨੀ ਤੇ ਰਾਹੀਂ ਠੇਕੇ ਤੇ ਦੇਣ ਦੀ ਤਿਆਰੀ ਹੈ। ਉਹ ਬੰਦਾ ਆਪਣੇ ਲਈ ਬੰਦੇ ਰੱਖੂਗਾ, ਉਹ ਸਕੂਲਾਂ ਦੇ ਰਾਹੀਂ ਉਹਨਾਂ ਦੀ ਬਿਲਡਿੰਗਾਂ ਦਾ ਅਸੈਸ ਕਰਨਾ, ਪੈਸੇ ਦਾ ਅਸੈਸ ਕਰਨਾ, ਤੇ ਕੱਲ ਨੂੰ ਪ੍ਰਾਈਵੇਟਕਰਨ ਕਰਨਾ ਪਵੇ ਸਕੂਲਾਂ ਦਾ ਕੋਈ ਹਰਜ ਨਹੀਂ ਹੋਊਗਾ ਸਰਕਾਰ ਨੂੰ। ਉਸ ਵੱਲ ਪੱਟੀ ਗਈ ਡਿੰਗਾ ਮੈਨੇਜਰ ਰੱਖੇ ਜਾ ਰਹੇ ਨੇ, ਉਹ ਕੱਲ ਤਜਵੀਜ਼ 'ਚ ਖੁਦ ਮੰਨ ਗਏ ਜੀ। ਹੁਣ ਇੱਕ ਨਵਾਂ ਫਾਰਮੂਲਾ ਲਿਆਂਦਾ, ਕਹਿੰਦੇ ਜੀ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਲਈ ਅਸੀਂ ਕਿਸਾਨ ਮਿੱਤਰ ਰੱਖਣੇ ਆ। ਠੀਕ ਹੈ। ਇਹ ਕੱਲ ਬਜਟ 'ਚ ਤਜਵੀਜ਼ ਆ ਕਿ ਕਿਸਾਨ ਮਿੱਤਰਾਂ ਦੀ ਨਿਯੁਕਤੀ ਕਰਾਂਗੇ ਅਸੀਂ ਹਰ ਜ਼ਿਲ੍ਹਾ ਪੱਧਰ ਤੇ, ਬਲਾਕ ਪੱਧਰ ਤੇ, ਪਿੰਡ ਪੱਧਰ ਤੇ, ਤਾਂ ਕਿ ਕਿਸਾਨਾਂ ਨੂੰ ਜਾ ਕੇ ਦੱਸ ਸਕੇ ਕੀ ਲਾਉਣਾ, ਕਿਵੇਂ ਲਾਉਣਾ। ਇਹ ਉਹੀ ਗੱਲ ਆ ਜੀ ਕਿ ਦਿੱਲੀ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 3 ਖੇਤੀ ਕਾਨੂੰਨ ਬਣਾਏ ਤੇ ਉਹਦੀ ਸਮੁੱਚੀ ਕੈਬਨਿਟ ਦੇ ਵਿੱਚ 5 ਮੰਤਰੀ ਵੀ ਇਹੋ ਜਿਹੇ ਨਹੀਂ ਸੀ ਜਿਨ੍ਹਾਂ ਕੋਲ ਗੱਜ ਜ਼ਮੀਨ ਵੀ ਖੇਤੀ ਵਾਲੀ ਹੋਵੇ ਜੀ। ਅੱਛਾ। ਤੇ ਜਿਨ੍ਹਾਂ ਕੋਲ ਆਪਣੀ ਖੇਤੀ ਵਾਲੀ ਜ਼ਮੀਨ ਨਹੀਂ, ਜਿਹਨਾਂ ਦਾ ਖੇਤੀ ਨਾਲ ਵਾਹ ਵਾਸਤਾ ਨਹੀਂ, ਉਹ ਖੇਤੀ ਕਾਨੂੰਨ ਬਣਾ ਰਹੇ ਸੀ। ਇਹ ਉਸੇ ਤਰ੍ਹਾਂ ਹੁਣ ਕਿਸਾਨ ਮਿੱਤਰ ਕਿਸਾਨਾਂ ਨੂੰ ਸਮਝਾਉਣਗੇ ਖੇਤੀ ਕਿਵੇਂ ਕਰੋ ਜੀ, ਤੇ ਕਿਸਾਨ ਮਿੱਤਰ ਵੀ ਇੱਕ ਕੰਪਨੀ ਦੇ ਨੁਮਾਇੰਦੇ ਹੋਣਗੇ, ਤੇ ਉਸੇ ਵੱਲ ਪ੍ਰਾਈਵੇਟਕਰਨ ਵੱਲ ਵਧਣ ਵਾਲੀ ਕਵਾਇਦ ਹੈ ਕਿ ਤੁਹਾਡੀ ਫਸਲ ਖੇਤ ਚੋਂ ਚੱਕ ਲਿਆ ਕਰਨੀ ਜੀ, ਤੁਸੀਂ ਦਵਾਈ ਤੁਹਾਨੂੰ ਇੱਥੇ ਪਹੁੰਚਾ ਦਿਆ ਕਰਨੀ। ਇਹ ਸਾਰਾ ਉਸੇ ਕੜੀ ਰਾਹੀਂ ਇੱਕ ਧੰਦਾ ਚਲਾਉਣ ਦੀ ਅਗਲੀ ਕਵਾਇਦ ਆ। ਇਹ 2 ਗੱਲਾਂ ਵੱਲ ਗੌਰ ਕਰਨ ਦੀ ਲੋੜ ਹੈ, ਕਿਸਾਨ ਮਿੱਤਰ ਦੇ ਨਾਂ ਦੇ ਉੱਤੇ ਔਰ ਸਕੂਲ ਮੈਨੇਜਰਾਂ ਦੇ ਨਾਂ ਦੇ ਉੱਤੇ। ਸਾਡੇ ਇਹ ਲੋਕ ਪੱਖੀ ਅਦਾਰੇ ਵੀ, ਲੋਕ ਪੱਖੀ ਕਿਸਾਨੀ ਵੀ, ਆਪਣੀ ਕਿਸਾਨੀ ਵੀ ਖੋਣ ਦੀ ਤਿਆਰੀ ਤਾਂ ਨਹੀਂ, ਆਪਣੇ ਸਕੂਲ ਖੋਣ ਦੀ ਤਿਆਰੀ ਤਾਂ ਨਹੀਂ। ਇੱਕ ਨਵਾਂ ਧੰਦਾ ਸ਼ੁਰੂ ਹੋਣ ਜਾ ਰਿਹਾ, ਇਹਦੇ ਤੇ ਗੌਰ ਕਰਨ ਦੀ ਲੋੜ ਹੈ। ਸੋ ਕੱਲ ਬਜਟ 'ਚ ਇਸ ਨੂੰ ਵੀ ਮਤਲਬ ਸ਼ਹਿਦ 'ਚ ਲਪੇਟ ਕੇ ਗੋਲੀ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਆਹ ਵੱਡੇ ਵੱਡੇ ਦਾਅਵਿਆਂ 'ਚ ਇਹ ਵੀ ਲੰਘ ਜੂਗਾ, ਪਰ ਇਹ ਗੱਲ ਗੌਰ ਕਰੇ। ਅਜੇ ਤੱਕ ਕੋਈ ਇਸ ਮਸਲੇ ਤੇ ਬੋਲ ਨਹੀਂ ਰਿਹਾ, ਪਰ ਮੈਨੂੰ ਜਿੰਨਾ ਕੁ ਪਤਾ ਲੱਗ ਰਿਹਾ ਉਸੇ ਬਿਜਲੀ ਵਿਭਾਗ ਵਾਲੀ ਤਰਜ਼ ਦੇ ਹਵਾਲੇ ਨਾਲ ਕੰਪਨੀਆਂ ਨੂੰ ਠੇਕੇ ਤੇ ਦਿੱਤੇ ਜਾ ਰਹੇ ਨੇ, ਔਰ ਇਹ ਦਿੱਲੀ ਵਾਲੀ ਦੀਆਂ ਸਕੀਮਾਂ ਨੇ। ਹੁਣ ਇਹਦੇ ਤੇ ਰਾਘਵ ਚੱਡਾ ਜੀ ਭੂਮਿਕਾ ਨਿਭਾ ਰਹੇ ਨੇ ਕਿ ਕੇਜਰੀਵਾਲ ਜੀ ਭੂਮਿਕਾ ਨਿਭਾ ਰਹੇ ਨੇ, ਜਾਂ ਭਗਵੰਤ ਮਾਨ ਜੀ ਦੀ ਸਹਿਮਤੀ ਹੋ ਗਈ ਆ, ਜਾਂ ਉਹਨਾਂ ਤੋਂ ਧੱਕੇ ਨਾਲ ਕਰਾਇਆ ਜਾ ਰਿਹਾ, ਇਹ ਜਾਂਚ ਦਾ ਵਿਸ਼ਾ। ਜੀ ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ, ਜਾਂਚ ਦਾ ਵਿਸ਼ਾ ਸ਼ਰਮਾ ਜੀ। ਤੇ ਪਰ ਜਦੋਂ ਮੋਦੀ ਸਾਹਿਬ ਆਏ ਸੀ ਨਾ ਸੱਤਾ ਦੇ ਵਿੱਚ, ਤੇ ਉਹ ਚੱਕ ਕੇ 60, 65 ਦੇ 70 ਦੇ ਦਹਾਕੇ ਵਾਲੀਆਂ ਗੱਲਾਂ ਕਰਨ ਲੱਗ ਪੈਂਦੇ ਸੀ। ਲੋਕ ਕਹਿੰਦੇ ਸੀ ਬਈ ਤੁਸੀਂ ਹੁਣ ਤੁਹਾਨੂੰ ਮੌਕਾ ਮਿਲਿਆ, ਤੁਸੀਂ ਆਪਦਾ ਕੰਮ ਕਰੋ, ਕਿਉਂ ਪੁਰਾਣੀਆਂ ਗੱਲਾਂ। ਉਹਨਾਂ ਨੂੰ ਰੱਦ ਕਰਤਾ ਲੋਕਾਂ ਨੇ ਜਿਨ੍ਹਾਂ ਨੇ ਇਹ ਸਭ ਕੀਤਾ। ਤੇ ਹੁਣ ਜਦੋਂ ਇਹ ਸਰਕਾਰ ਦੀ ਗੱਲ ਚੱਲਦੀ ਤੇ ਫਿਰ ਲੋਕ ਕਹਿੰਦੇ ਭਾਈ 70 ਸਾਲ ਪਹਿਲਾਂ, ਜੇ 70 ਸਾਲਾਂ ਵਾਲਿਆਂ ਨੇ ਨਹੀਂ ਕੁਛ ਕੀਤਾ ਤਾਂ ਉਹਨੂੰ ਰੱਦ ਕੀਤਾ। ਲੋਕਾਂ ਨੇ 5-5 ਵਾਰ ਦੇ ਮੁੱਖ ਮੰਤਰੀ ਘਰੇ ਬਿਠਾਏ, 2-2 ਵਾਰ ਦੇ ਮੁੱਖ ਮੰਤਰੀਆਂ ਦੇ ਲੋਕਾਂ ਨੇ ਜ਼ਮਾਨਤਾਂ ਮਸਾਂ ਬਚੀਆਂ ਉਹਨਾਂ ਦੀਆਂ। ਬਿਲਕੁਲ। ਮੰਤਰੀ ਮੰਡਲ ਜਿਹੜੇ ਅਕਾਲੀ ਦਲ 'ਚ, ਕਾਂਗਰਸ 'ਚ ਹੁੰਦੇ ਸੀ, ਉਹਨਾਂ ਤੋਂ ਚੋਣ ਪ੍ਰਚਾਰ ਨਹੀਂ ਹੋ ਸਕਿਆ, ਨਤੀਜੇ ਤਾਂ ਉਹਨਾਂ ਤੇ ਲੈਣੀ ਕੀ ਸੀ ਉਹਨਾਂ ਨੇ। ਸੋ ਇਹ ਚੀਜ਼ ਆ। ਚਲੋ ਖੈਰ, ਆਪਾਂ ਤਾਂ ਕਹਿੰਦੇ ਪੰਜਾਬ ਦਾ ਭਲਾ ਹੋਵੇ, ਚਾਹੇ ਕਿਸੇ ਦੇ ਹੱਥੋਂ ਵੀ ਸਰੇ, ਪਰ ਸਰਨਾ ਚਾਹੀਦਾ। ਸਿੱਖਿਆ ਬਜਟ ਦੀ ਤੁਸੀਂ ਗੱਲ ਛੇੜੀ ਸੀ ਸ਼ਰਮਾ ਦੀ, ਅਗਲੀ ਗੱਲ ਸਿੱਖਿਆ ਬਜਟ ਦੀ ਕਰ ਲਈਏ ਆਪਾਂ। 12% ਦਾ ਵਾਧਾ ਕੀਤਾ ਸਿੱਖਿਆ ਬਜਟ ਦੇ ਵਿੱਚ, ਪਰ ਪੰਜਾਬੀ ਯੂਨੀਵਰਸਿਟੀ ਦਾ ਕੱਟ ਲੱਗ ਗਿਆ 34 ਕਰੋੜ ਰੁਪਈਏ ਦਾ। ਪ੍ਰਵੀਨ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਇੱਕੋ ਇੱਕ ਦੇਸ਼ ਦੇ ਵਿੱਚ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਆਧਾਰ ਤੇ ਯੂਨੀਵਰਸਿਟੀ ਹੈ। ਸਹੀ ਹੈ, ਬਿਲਕੁਲ। ਔਰ ਉਸ ਯੂਨੀਵਰਸਿਟੀ ਜਿਹੜੀ ਮਾਲਵਾ ਖੇਤਰ ਦੇ ਲਈ ਇੱਕ ਵਰਦਾਨ ਸਾਬਤ ਹੋਈ ਕਿ ਉਹ ਜਵਾਕ ਪੜ੍ਹੇ ਤਾਂ ਗਏ ਜੇਕਰ ਉਹ ਉਹਨਾਂ ਦੀ ਸਮਰੱਥਾ ਅਨੁਸਾਰ, ਉਹਨਾਂ ਦੇ ਖਰਚੇ ਅਨੁਸਾਰ ਸੀਗੀ, ਉਹਨਾਂ ਦੀ ਜਿੰਨੀ ਆਰਥਿਕ ਸਾਡੀਆਂ ਮਤਲਬ ਸ਼ਕਤੀਆਂ ਸੀ, ਉਹਨਾਂ ਦੇ ਹਿਸਾਬ ਨਾਲ ਸਾਡੇ ਜਵਾਕ ਪੜ੍ਹਨ ਜੋਗੇ ਹੋਏ। ਅਸੀਂ ਸਾਰੇ ਉਸੇ ਯੂਨੀਵਰਸਿਟੀਆਂ ਚੋਂ ਨਿਕਲੇ। ਪੰਜਾਬ ਯੂਨੀਵਰਸਿਟੀ ਦੀ ਹੀ ਦੇਣ ਆ ਕਿ ਅੱਜ ਜੇਕਰ 4 ਅੱਖਰ ਪੜ੍ਹਨ ਜੋਗੇ ਹੋਏ ਤਾਂ ਅੱਜ ਸਮਾਜ ਸਾਹਮਣੇ ਕੁਛ ਗੱਲ ਕਰਨ ਜੋਗੇ ਹੋਏ ਤਾਂ ਇਹ ਉਸ ਯੂਨੀਵਰਸਿਟੀ ਦੇਣ। ਸਾਡੇ ਲਈ ਤਾਂ ਮੱਕਾ ਮਦੀਨਾ, ਸਾਡੇ ਲਈ ਤਾਂ ਉਹ ਮਤਲਬ ਸਾਡਾ ਧਾਰਮਿਕ ਅਕੀਦੇ ਵਾਲੀ ਥਾਂ ਹੈ ਜਿਸ ਨੇ ਸਾਨੂੰ ਚਾਨਣ ਦਿੱਤਾ। ਪਰ ਸਮੇਂ ਦੀਆਂ ਸਰਕਾਰਾਂ ਨੇ ਪੂਰਾ ਜ਼ੋਰ ਲਾਇਆ ਕਿ ਯੂਨੀਵਰਸਿਟੀ ਨੂੰ ਖਾ ਲਈਏ। ਪਰਮੀਨ ਜੀ, ਪਤਾ ਲੱਗਦਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਮਤਲਬ ਜਿਹੜੇ ਸਾਡੇ ਅਦਾਰੇ ਨੇ ਨਾ, ਇਹ ਦੂਜੇ ਤੁਹਾਡੇ ਜਿਹਨਾਂ ਨੂੰ ਕਹਿੰਦੇ ਨੇ ਕਿ ਵਪਾਰ ਕਰਦੇ ਨੇ ਜੀ ਪਲਾਟਾਂ ਦਾ, ਕਿਹੜਾ ਇਹਨਾਂ ਨੂੰ ਕਿਹੜਾ ਮਾਫੀਆ ਕਹਿੰਦੇ ਹੋ ਤੁਸੀਂ, ਹੈ ਨਾ, ਜਿਹੜਾ ਰੀਅਲ ਅਸਟੇਟ ਮਾਫੀਆ,
ਉਹਦੀ ਨਜ਼ਰ ਆ ਪ੍ਰਵੀਨ ਜੀ ਇਸ ਯੂਨੀਵਰਸਿਟੀ ਦੇ ਉੱਤੇ। ਠੀਕ ਹੈ, ਅੱਛਾ। ਤੇ ਯੂਨੀਵਰਸਿਟੀ ਦੇ ਲਈ ਸਮੇਂ-ਸਮੇਂ ਵੱਡੇ ਰੀਅਲ ਅਸਟੇਟ ਦੇ ਧੋਖੇ ਧੜੇ ਵਾਲੇ ਲੋਕਾਂ ਨੇ ਇਹ ਕੋਸ਼ਿਸ਼ ਕੀਤੀ ਕਿ ਅਸੀਂ ਕਿਸੇ ਤਰ੍ਹਾਂ ਜ਼ਮੀਨ ਹਥਿਆ ਲਈਏ। ਔਰ ਇਹ ਉਸੇ ਕਵਾਇਦ ਦੇ ਵਿੱਚ ਪੁੱਟੇ ਗਏ ਕਦਮ ਨੇ ਕਿ ਬਾਰ-ਬਾਰ ਉਸ ਯੂਨੀਵਰਸਿਟੀ ਦੇ ਬਜਟ ਤੇ ਰੋਕ ਲੱਗਦੀ ਆ, ਉਹਦੇ ਫੰਡਾਂ ਤੇ ਰੋਕ ਲੱਗਦੀ ਆ, ਤਾਂ ਕਿ ਕਿਸੇ ਤਰ੍ਹਾਂ ਯੂਨੀਵਰਸਿਟੀ ਦਾ ਭੋਗ ਪਵੇ। ਪਰ ਮੇਰਾ ਸਵਾਲ ਇਹ ਹੈ ਕਿ ਬਾਦਲਾਂ ਨੇ ਜੇਕਰ ਬਿਨਾਂ ਮਤਲਬ ਤੋਂ ਭਰਤੀ ਕੀਤੀ ਤਾਂ ਉਹਦੀ ਸਮੀਖਿਆ ਹੋਣੀ ਚਾਹੀਦੀ ਆ ਕਿ ਜਿਹੜਾ ਬਾਦਲ ਕੋਲ ਗਿਆ, ਪਤਾ ਨਹੀਂ ਉਹ ਕੌਣ ਜੇਬ ਗਰਮ ਕਰਾਉਂਦਾ ਸੀ, ਕਿਹਦੀ ਜੇਬ ਗਰਮ ਹੁੰਦੀ ਸੀ, ਕਿਹਨੂੰ ਪੈਸੇ ਦਿੰਦੇ ਸੀ, ਜਾਂ ਕਿਹਦੀ ਸਿਫਾਰਿਸ਼ ਚੱਲਦੀ ਸੀ ਕਿ ਬਾਦਲਾਂ ਕੋਲ ਚਿੱਠੀ ਲਿਆਈ ਤੇ ਯੂਨੀਵਰਸਿਟੀ ਲੱਗ ਗਿਆ। ਜਿਹਦੀ ਲੋੜ ਵੀ ਨਹੀਂ ਉਹ ਉਹਨਾਂ ਨੇ ਭਰੇ ਨੇ, ਜਿਹਦੀ ਲੋੜ ਹੈ ਉਹ ਅੱਜ ਵੀ ਹੈ ਨਹੀਂ ਉੱਥੇ। ਜੀ। ਸੋ ਬੋਝ ਇੰਨਾ ਵੱਧਦਾ ਗਿਆ। ਫਿਰ ਉੱਥੇ ਕਦੇ ਖਰਚੇ ਘਟਾਉਣ ਨੂੰ ਲੈ ਕੇ ਕੋਈ ਤਜਵੀਜ਼ ਨਹੀਂ ਆਈ। ਵਿਦਿਆਰਥੀਆਂ ਦੇ ਭਲਾਈ ਲਈ ਫੰਡ ਨਹੀਂ ਹੁੰਦਾ ਪਰ ਬਾਕੀ ਮਸਲਿਆਂ ਦੇ ਲਈ ਮਤਲਬ ਰੌਲਾ ਪੈਂਦਾ ਰਹਿੰਦਾ ਉੱਥੇ। ਸੋ ਇਹ ਸਾਰੀ ਕਵਾਇਦ ਪਹਿਲਾਂ ਤੋਂ ਜਾਰੀ ਆ। ਸੋ ਪੰਜਾਬੀ ਯੂਨੀਵਰਸਿਟੀ ਨੂੰ ਖਤਮ ਕਰਨ ਦੇ ਲਈ ਬਾਦਲਾਂ ਤੋਂ ਲੈ ਕੇ ਕੈਪਟਨ ਤੱਕ ਵਾਲਾ ਸਾਰਾ ਦੌਰ ਇਸ ਦੇ ਲਈ ਜ਼ਿੰਮੇਵਾਰ ਆ। ਤੇ ਪਰ ਉਮੀਦ ਕਰਦੇ ਸੀ ਭਗਵੰਤ ਮਾਨ ਤਾਂ ਉਸੇ ਮਾਲਵੇ ਚੋਂ ਆਉਂਦਾ, ਉਸੇ ਯੂਨੀਵਰਸਿਟੀਆਂ 'ਚ ਪੜ੍ਹਿਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਇਸ ਯੂਨੀਵਰਸਿਟੀ ਦਾ ਦਰਦ ਪਛਾਣੋਗੇ, ਜੇ ਸਾਨੂੰ ਪੀੜ ਹੁੰਦੀ ਹੈ ਤਾਂ ਤੁਹਾਨੂੰ ਵੀ ਉਨੀ ਪੀੜ ਹੁੰਦੀ ਹੋਣੀ ਹੋਊਗੀ ਜੀ। ਤੇ ਸਰਕਾਰ ਅੰਕੜਿਆਂ 'ਚ ਦਾਅਵਾ ਕਰਦੀ ਆ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨੂੰ ਵਿੱਤੀ ਸੰਕਟ ਚੋਂ ਕੱਢਣ ਦੇ ਲਈ 200 ਕਰੋੜ ਰੁਪਏ ਦਾ ਪ੍ਰਬੰਧ ਕੀਤਾ। ਠੀਕ ਹੈ, ਕੱਲ ਵਿੱਤੀ ਬਜਟ 'ਚ ਦਾਅਵਾ ਕੀਤਾ ਗਿਆ ਕਿ ਅਸੀਂ 200 ਕਰੋੜ ਦਾ ਵਿਸ਼ੇਸ਼ ਇਹਨਾਂ ਲਈ ਮਤਲਬ ਫੰਡ ਦਾ ਪ੍ਰਬੰਧ ਕਰਦੇ ਤਾਂ ਕਿ ਇਸ ਨੂੰ ਉਹਦੇ ਵਿੱਚੋਂ ਕੱਢਿਆ ਜਾਵੇ। ਪਰ ਇੱਧਰ ਪਟਿਆਲੇ ਦੇ ਹਵਾਲੇ ਨਾਲ ਜਿਹੜੇ ਅੰਕੜੇ ਸਾਹਮਣੇ ਆ ਰਹੇ ਨੇ ਉਹ ਕਹਿੰਦੇ ਜੀ 34 ਕਰੋੜ ਰੁਪਏ ਦਾ ਕੱਟ ਲਿਆ ਤੁਸੀਂ ਹੋਰ। ਇਸ ਯੂਨੀਵਰਸਿਟੀ ਦਾ ਕਹਿੰਦੇ 200 ਕਰੋੜ ਰੁਪਈਆ ਇਸ ਵਾਰ 164 ਕਰੋੜ ਰੁਪਏ ਹੀ ਰੱਖੇ ਨੇ। 200 ਕਰੋੜ ਰੁਪਏ ਦਾ ਬਜਟ ਸੀ ਪਿਛਲੀ ਵਾਰ ਸਰਕਾਰ ਦਾ, ਇਸ ਵਾਰ ਕਹਿੰਦੇ ਜਿਹੜਾ ਕੁੱਲ ਬਜਟ 'ਚ ਰੱਖਿਆ ਸਿੱਖਿਆ ਬਜਟ 'ਚ 164 ਕਰੋੜ ਰੱਖਿਆ। ਠੀਕ ਹੈ, 34 ਕਰੋੜ ਰੁਪਏ ਅਸੀਂ ਕਟੌਤੀ ਕਰਤੀ। ਉਹ ਕਹਿੰਦੇ ਕਿ ਪਹਿਲਾਂ ਹੀ ਇਹਦੇ ਵਿੱਚ 360 ਕਰੋੜ ਰੁਪਏ ਦਾ ਖਰਚਾ ਲਗਭਗ ਤਨਖਾਹਾਂ ਦਾ ਆ ਜਾਂਦਾ। ਪਰ ਜਿਹੜਾ ਚੌਥਾ ਨਵਾਂ ਪੇ ਕਮਿਸ਼ਨ ਆਇਆ ਅਗਲਾ, ਉਹ ਨਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ 460 ਕਰੋੜ ਦਾ ਇਕੱਲਾ ਤਨਖਾਹਾਂ ਦਾ ਹੀ ਬਣ ਗਿਆ ਤੇ ਬਾਕੀ ਸਾਰਾ ਖਰਚਾ ਵੀ 150 ਕਰੋੜ ਦੇ ਕਰੀਬ ਖੜਾ। ਸੋ 600 ਕਰੋੜ ਦੇ ਕਰੀਬ ਤਾਂ ਆਹੀ ਖਰਚਾ ਚਲਾ ਜਾਂਦਾ। ਤੇ ਇੱਥੇ ਤੁਸੀਂ ਰੱਖ ਰਹੇ ਹੋ ਕਿ ਜੀ ਅਸੀਂ 200 ਕਰੋੜ ਚੋਂ 164 ਕਰੋੜ ਰੁਪਈਆ ਤੇ 200 ਕਰੋੜ ਤੁਸੀਂ ਹੋਰ ਵੀ ਰੱਖ ਲਓ ਤਾਂ ਵੀ ਅੱਧੇ ਤੇ ਪਹੁੰਚਦੇ ਹੋ। ਅੱਧੇ ਤੇ ਪਹੁੰਚਦੇ, ਬਿਲਕੁਲ ਸਹੀ ਹੈ। ਸੋ ਇਸ ਲਈ ਪੰਜਾਬੀ ਯੂਨੀਵਰਸਿਟੀ ਨੂੰ ਕਿ ਸੱਚਮੁੱਚ ਰੀਅਲ ਅਸਟੇਟ ਵਾਲੇ ਮਾਫੀਆ ਨੂੰ ਸੌਂਪਣ ਦੀ ਤਿਆਰੀ ਹੋ ਗਈ ਕਿ ਸਰਕਾਰ ਵੀ ਉਸੇ ਸ਼ਾਮਲ ਹੋ ਗਈ, ਜਾਂ ਇਹਦਾ ਵੀ ਪ੍ਰਾਈਵੇਟਕਰਨ ਹੋਣਾ, ਜਾਂ ਕੱਲ ਨੂੰ ਘਾਟਾ ਦਿਖਾ ਕੇ ਇਸ ਨੂੰ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਹਵਾਲੇ, ਕਿਸੇ ਪ੍ਰਾਈਵੇਟ ਸੰਸਥਾ ਦੇ ਹਵਾਲੇ ਕਰਨ ਦੀ ਕਵਾਇਦ ਆ। ਕਿਉਂਕਿ ਦੋ ਬੜੇ ਕਾਰੋਬਾਰੀ ਅੱਜ ਕੱਲ੍ਹ ਰਾਜ ਸਭਾ ਮੈਂਬਰ ਨੇ ਇਹਨਾਂ ਦੇ। ਬਿਲਕੁਲ ਉਹਨਾਂ ਦੀ ਨਜ਼ਰ ਤਾਂ ਨਹੀਂ ਪੈਗੀ ਜੀ, ਹੈ ਨਾ। ਸੋ ਇਸ ਲਈ ਇਹ ਵੱਡੀ ਫਿਕਰਮੰਦੀ ਆ ਕਿ ਪੰਜਾਬੀ ਯੂਨੀਵਰਸਿਟੀ ਮਤਲਬ ਜਿਹੜੀ ਸਾਡੇ ਪੇਂਡੂ ਖੇਤਰ ਦੇ ਜਵਾਕਾਂ ਦੇ ਲਈ ਬਹੁਤ ਮਤਲਬ ਵਰਦਾਨ ਸਾਬਤ ਹੋਈ ਆ। ਜੇਕਰ ਉਸ ਯੂਨੀਵਰਸਿਟੀ ਨੂੰ ਖਾਣ ਦੀ ਕੋਸ਼ਿਸ਼ ਹੁੰਦੀ ਆ ਤਾਂ ਇਹਦਾ ਮਤਲਬ ਪੰਜਾਬ ਨੂੰ ਮੁੜ ਕੇ ਅਨਪੜ੍ਹ ਬਣਾਉਣ ਦੀ ਕੋਸ਼ਿਸ਼ ਹੋਏਗੀ। ਇਸ ਲਈ ਸਰਕਾਰ ਇਸ ਦੇ ਉੱਤੇ ਗੌਰ ਕਰੇ, ਨਹੀਂ ਤਾਂ ਇਹਦੇ ਨਾਲ ਇੱਕ ਨਵੀਂ ਵੱਡੀ ਮੁਹਿੰਮ ਵੀ ਸ਼ੁਰੂ ਹੋ ਸਕਦੀ ਹੈ। ਜੀ ਹਾਂ, ਬਿਲਕੁਲ ਦੋਸ਼ ਤਾਂ ਪਹਿਲਾਂ ਹੀ ਲੱਗ ਰਹੇ ਆ। ਤਾਂ ਆਪਾਂ ਦੇਖਦੇ ਹਾਂ ਸਦਨ ਦੀ ਕਾਰਵਾਈ ਦੇ ਵਿੱਚ ਲਵਲੀ ਯੂਨੀਵਰਸਿਟੀ ਵਾਲਿਆਂ ਤੇ ਕਿ ਭਾਈ 100 ਕਰੋੜ ਦੀ ਜ਼ਮੀਨ ਨੱਪੀ ਬੈਠੇ ਆ। ਸੀਚੇਵਾਲ ਕਹਿੰਦੇ ਕਿ ਮੈਂ ਭਾਈ 23 ਕਿੱਲੇ ਗਾਈਆਂ ਨੂੰ ਪੱਠੇ ਪਾਉਣ ਵਾਸਤੇ ਰੱਖੇ ਆ। ਫਿਰ ਇਸ ਹਿਸਾਬ ਨਾਲ ਤਾਂ ਬਲਬੀਰ ਸਿੱਧੂ ਵੀ ਠੀਕ ਹੈ, ਉਹ 10 ਕਿੱਲੇ ਗਾਈਆਂ ਲਈ ਰੱਖੇ ਸੀ। 10 ਕਿੱਲੇ ਉਹਨੇ ਗਾਈਆਂ ਲਈ ਰੱਖੇ ਸੀ। ਉਹਦਾ ਵਿਚਾਰਾ ਫਿਰ ਬੀਬਾ ਬੰਦਾ, ਨਾਲੇ ਮਹਿੰਗੀ ਜ਼ਮੀਨ ਰੱਖੀ ਬੈਠਾ। ਸ਼ਰਮਾ ਜੀ ਤੁਸੀਂ ਦੇਖੋ ਜਿਹੜੀ ਅਰਬਾਂ ਰੁਪਏ ਦੀ ਹੈ, ਕੋਈ ਮਰਲਾ ਨਹੀਂ ਛੱਡਦਾ ਅੱਜ ਕੱਲ, ਹਨਾ। ਫਿਰ ਉਹਦੇ ਮਗਰ ਵਿਜੀਲੈਂਸ ਕਿਉਂ ਭਾਈ? ਇਹ ਤਾਂ ਫਿਰ ਸਵਾਲ ਤਾਂ ਬਣੂਗਾ ਨਾ। ਤੇ ਆਪਾਂ ਅਗਲੀ ਵਿਜੀਲੈਂਸ ਤਾਂ ਚੰਨੀ ਮਗਰ ਵੀ ਪੈ ਗਈ ਜੀ ਗੱਲ। ਹਾਂ ਜੀ, ਅੱਛਾ। ਚਰਨਜੀਤ ਚੰਨੀ ਹੋਰਾਂ ਨੂੰ ਵੀ ਬਕਾਇਦਾ ਮਤਲਬ ਕਿ ਇੱਕ ਤਰ੍ਹਾਂ ਲੁੱਕ-ਆਊਟ ਨੋਟਿਸ ਜਾਰੀ ਕਰ ਦਿੱਤਾ ਵਿਜੀਲੈਂਸ ਨੇ। ਨਹੀਂ, ਉਹ ਤਾਂ ਜੀ, ਉਹ ਤਾਂ ਕਹਿੰਦੇ ਵੀ ਆਪਾਂ ਅਮਰੀਕਾ ਜਾਣਾ ਛੱਡਤਾ। ਉਹਨਾਂ ਨੇ ਤਾਂ ਦੇਤੀ ਸੀ ਬਾਈਟ ਮੀਡੀਆ ਚ ਆ ਕੇ, ਸਾਰੇ ਏਅਰਪੋਰਟਾਂ ਨੂੰ ਸੂਚਿਤ ਕਰਤਾ ਕਿ ਕਿਤੇ ਭੱਜ ਨਾ ਜਾਓ। ਕਹਿੰਦਾ ਕਿਤੇ ਨਹੀਂ ਜਾਂਦਾ, ਮੈਂ ਇੱਥੇ ਆ, ਤੁਸੀਂ ਜੋ ਕਰਨਾ ਕਰ ਲਓ। ਕਹਿੰਦਾ ਉਹਨੇ ਆਪਣੇ ਪੰਚਾਂ ਸਰਪੰਚਾਂ ਆਪਣੇ ਸਮਰਥਕਾਂ ਨਾਲ ਇੱਕ ਵੱਡੀ ਮੀਟਿੰਗ ਵੀ ਕਰ ਲਈ ਆ। ਠੀਕ ਹੈ, ਮੈਨੂੰ ਲੱਗਦਾ ਉਹਨਾਂ ਨੂੰ ਸੰਕੇਤ ਮਿਲ ਗਿਆ ਕਿ ਕੱਲ ਨੂੰ ਕੁਝ ਹੋ ਸਕਦਾ। ਇਸ ਲਈ ਉਹ ਚਾਹੁੰਦੇ ਨੇ ਸ਼ਿਸ਼ੋਦੀਆਂ ਮੰਗ ਜੇ ਲੋੜ ਪਈ ਤਾਂ ਮੈਂ ਵੀ ਕੋਈ ਰੋਡ ਸ਼ੋਅ ਕੱਢ ਲਵਾਂ। ਹਾਂ ਬਿਲਕੁਲ। ਇਸ ਲਈ ਉਹਦੀ ਤਿਆਰੀ ਚ ਨੇ। ਤੇ ਇੱਧਰ ਵਿਜੀਲੈਂਸ ਨੇ ਜਿਵੇਂ ਲੁੱਕ-ਆਊਟ ਨੋਟਿਸ ਜਾਰੀ ਕੀਤਾ ਤੇ ਉਸ ਹਵਾਲੇ ਨਾਲ ਮੈਨੂੰ ਲੱਗ ਰਿਹਾ ਕਿ ਚੰਨੀ ਦਾ ਵੀ ਨੰਬਰ ਛੇਤੀ ਲੱਗ ਸਕਦਾ। ਬਿਲਕੁਲ। ਸਾਬਕਾ ਜਿਹੜੇ ਮੁੱਖ ਮੰਤਰੀ ਜਿਨ੍ਹਾਂ ਨੇ ਕਮਾਨ ਸੰਭਾਲੀ ਆ, ਆਉਣ ਵਾਲੇ ਦਿਨ ਵੇਖੋ ਤੁਸੀਂ ਸੁਰਖੀਆਂ ਲੱਗਦੀਆਂ, ਜਿਹੜੀਆਂ ਗੱਲਾਂ ਤੁਸੀਂ ਸਾਨੂੰ ਦੱਸਦੇ ਰਹਿੰਦੇ। ਚਲੋ ਆਪਾਂ ਜਾਂਦੇ ਸ਼ਰਮਾ ਜੀ ਗੱਲ ਕਰੀਏ ਸਰਕਾਰ ਦੀ। ਤੇ ਸਰਕਾਰ
ਪਹਿਲਾਂ ਹੀ ਬਹੁਤ ਆਲੋਚਨਾ ਚੱਲ ਰਹੀ ਹੈ ਵੀ ਇਸ਼ਤਿਹਾਰ ਗੁਜਰਾਤੀ ਭਾਸ਼ਾ ਦੇ ਵਿੱਚ ਤੇ ਉਹ ਦੂਰ ਦੂਰ ਤੱਕ ਮਾਨ ਸਾਹਿਬ ਦੀਆਂ ਫੋਟੋਆਂ ਤੇ ਚਲੋ ਲੱਗਣੀਆਂ ਵੀ ਚਾਹੀਦੀਆਂ, ਪਰ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਲੱਗਣ ਉਹ ਥੋੜਾ ਜਿਹਾ ਖਰਚਾ ਲੋਕਾਂ ਨੂੰ ਦੁਖਦਾ ਵੀ ਹੈ। ਪਰ ਗੱਲ ਇਹ ਹੈ ਵੀ ਸਰਕਾਰ ਹਰੇਕ ਕੰਮ ਦਾ ਤਾਂ ਸ਼ਰਮਾ ਜੀ ਪ੍ਰਚਾਰ ਕਰਦੀ ਹੈ, ਪਰ ਸ਼ਰਾਬ ਨੀਤੀ ਵਾਰੀ ਕੀ ਹੋ ਗਿਆ ਸਰਕਾਰ ਨੂੰ? ਕਹਿੰਦੇ ਪਹਿਲਾਂ ਚੁੱਪ ਚਪੀਤੇ ਲਿਆਂਦੀ ਤੇ ਹੁਣ ਚੁੱਪ ਚਪੀਤੇ ਬਦਲ ਵੀ ਦਿੱਤੀ। ਬਿਲਕੁਲ ਪ੍ਰਵੀਨ ਜੀ, ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਪੰਜਾਬ ਸਰਕਾਰ ਜਿਹੜੀ ਦਿੱਲੀ ਵਾਲੀ ਸ਼ਰਾਬ ਨੀਤੀ ਲਿਆਈ ਆ ਜੀ, ਉਸ ਨੂੰ ਹੁਣ ਬਦਲਣ ਦੀ ਤਿਆਰੀ ਵਿੱਚ ਆ। ਮਤਲਬ ਕਦੇ ਉਹ ਕੱਲਾ ਫਾਰਮ ਹਟਾ ਕੇ ਆਪਾਂ ਉਸ ਤੋਂ ਬਾਅਦ ਨਾਲ ਗੱਲ ਕੀਤੀ ਕਿ ਪਹਿਲਾਂ ਫਾਰਮ ਪਾਤਾ, ਫਿਰ ਫਾਰਮ ਹਟਾਤਾ, ਫਿਰ ਆਗੇ ਕਿ ਐਕਟੀ ਆਪਾਂ ਜੇ ਦੁਕਾਨਾਂ ਅਲਾਟ ਨਾ ਕਰੀਏ, ਦੁਬਾਰਾ ਇਹਨਾਂ ਦੀ ਬੋਲੀ ਨਾ ਕਰਾਈਏ, ਨਿਲਾਮੀ ਨਾ ਕਰਾਈ, ਐਂ ਟਪਲਾ ਮਾਰ ਜੀਏ। ਫਿਰ ਕਹਿੰਦੇ ਕਿ ਆਖਰ ਦੇ ਵਿੱਚ ਕੱਲ ਬਜਟ ਪੇਸ਼ ਹੋਇਆ ਜੀ। ਬਜਟ ਪੇਸ਼ ਹੋਣ ਤੋਂ ਬਾਅਦ ਕੈਬਨਿਟ ਦੀ ਬੈਠਕ ਬੁਲਾਈ ਤੇ ਕੈਬਨਿਟ ਦੀ ਬੈਠਕ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦਿੱਤੀ। ਠੀਕ ਹੈ। ਜਿਹੜੀ ਪਾਲਿਸੀ ਜੁਲਾਈ ਮਹੀਨੇ 'ਚ ਸਰਕਾਰ ਲਿਆਈ ਸੀ 2022 ਦੇ ਜੁਲਾਈ ਮਹੀਨੇ 'ਚ, ਹਾਂਜੀ 1 ਜੁਲਾਈ ਨੂੰ ਮੇਰਾ ਖਿਆਲ ਪਾਲਿਸੀ ਲਿਆਂਦੀ ਸੀ ਪੰਜਾਬ ਸਰਕਾਰ ਨੇ, 1 ਜੁਲਾਈ 2022 ਨੂੰ, ਹੈ ਉਹ ਸਾਲ ਵੀ ਨਹੀਂ ਟੱਪੀ ਜੀ। ਆ ਫਰਵਰੀ 'ਚ ਆ ਕੇ ਤੁਸੀਂ ਮਾਰਚ ਚੜ੍ਹਦੇ ਹੀ ਦਮ ਤੋੜ ਗਈ ਤੁਹਾਡੀ। ਫਰਵਰੀ 'ਚ ਉਹਦਾ ਬੁਰੀ ਬਿਸਤਰਾ ਬੰਨ ਲਿਆ ਸੀਗਾ ਤੇ ਮਾਰਚ 'ਚ ਹੁਣ ਰਸਮੀ ਤੌਰ ਤੇ ਕੈਬਨਿਟ 'ਚ ਲਿਆ ਕੇ ਕਰਤਾ ਕਿ ਅਸੀਂ ਨਵੀਂ ਪਾਲਿਸੀ ਲਿਆਂਦੀ ਜੀ, ਆਹ ਚੱਕੋ ਜੀ, ਹੁਣ ਇਹਦੇ ਨਾਲ ਪੰਜਾਬ ਦਾ ਭਲਾ ਹੋਊਗਾ। ਪ੍ਰਵੀਨ ਜੀ, ਅਸਲ ਦੇ ਵਿੱਚ ਸਰਕਾਰ ਨੇ ਕੱਲ ਕੈਬਨਿਟ ਦੇ ਰਾਹੀਂ ਇਹ ਪਾਲਿਸੀ, ਨਵੀਂ ਪਾਲਿਸੀ ਲਿਆ ਕੇ ਕਿਹਾ ਕਿ ਅਸੀਂ 3% ਵੈਟ ਘਟਾਤਾ ਜੀ ਸ਼ਰਾਬ ਤੇ ਜੀ। ਅਸੀਂ ਪੰਜਾਬ ਦੇ ਵਿੱਚ ਜਿਹੜਾ ਮਤਲਬ ਛੋਟੇ ਸ਼ਰਾਬ ਦੇ ਠੇਕੇਦਾਰ ਨੇ ਉਹਨਾਂ ਨੂੰ ਇੰਡੀਪੈਂਡੈਂਟ ਕਰਤਾ, ਉਹ ਆਪਣੇ ਠੇਕੇ ਲੈ ਸਕਦੇ ਨੇ। ਇਹਦੇ ਨਾਲ ਸ਼ਰਾਬ ਲੋਕਾਂ ਨੂੰ ਸਸਤੀ ਵੀ ਮਿਲ ਜੂਗੀ ਜੀ ਤੇ ਕਾਰੋਬਾਰ ਵੀ ਵਧੂਗਾ ਜੀ, ਰੁਜ਼ਗਾਰ ਵੀ ਵਧੂਗਾ। ਸੋ ਇਹ ਪੱਖ ਤਾਂ ਦੱਸਿਆ, ਪਰ ਇਹ ਨਹੀਂ ਦੱਸਿਆ ਕਿ ਅਸੀਂ ਦਿੱਲੀ ਦੇ ਡਰਦਿਆਂ ਨੇ ਬਦਲੀ ਆ। ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਸੀ ਹੂਬਹੂ ਉਹੀ ਲਾਗੂ ਕੀਤੀ ਸੀ ਤੇ ਦਿੱਲੀ ਵਾਲੀ ਪਾਲਿਸੀ ਨੂੰ ਤਾਂ ਇਹ ਕਹਿੰਦੇ ਸੀ ਬਹੁਤ ਕਮਾਲ ਦੀ ਪਾਲਿਸੀ ਹੈ ਤੇ ਫਿਰ ਉੱਥੇ ਵਾਪਸ ਲੈ ਲਈ ਸੀ। ਉਹ ਤੋਂ ਬਾਅਦ ਮਨੀਸ਼ ਸਿਸੋਦੀਆ ਫੜੇ ਗਏ, ਮਨੀਸ਼ ਸਿਸੋਦੀਆ ਨਾਲ ਸੰਬੰਧਿਤ ਅਧਿਕਾਰੀ ਫੜੇ ਗਏ। ਪੰਜਾਬ ਦੇ 2 ਅਧਿਕਾਰੀਆਂ ਤੋਂ ਪੁੱਛਗਿੱਛ ਹੋ ਚੁੱਕੀ ਆ ਤੇ ਹੁਣ ਤਾਂ ਮਤਲਬ ਪਹਿਲਾਂ ਬੀਜੇਪੀ ਕਹਿੰਦੀ ਸੀ, ਮਨੀਸ਼ ਸਿਸੋਦੀਆ ਕਹਿੰਦੇ ਸੀ ਕਿ ਅਗਲਾ ਨਿਸ਼ਾਨਾ ਕੇਜਰੀਵਾਲ ਦਾ। ਕੱਲ ਤਾਂ ਸੁਮੇਸ਼ ਠੱਗ ਹੈ ਕਿਹੜਾ ਉਹ ਵੀ ਕਹੀ ਜਾਂਦਾ, ਕਹਿੰਦਾ ਫੜਿਆ ਜਾਊਗਾ ਕੇਜਰੀਵਾਲ। ਠੀਕ ਹੈ, ਕਹਿੰਦਾ ਮੇਰੇ ਕੋਲ ਸਾਰੀ ਜਾਣਕਾਰੀ ਹੈ, ਮੈਂ ਸਾਰਾ ਕੁਝ ਲਿਖ ਕੇ ਦਿੱਤਾ ਸਰਕਾਰ ਨੂੰ, ਕਹਿੰਦਾ। ਸੋ ਇਸ ਲਈ ਉਹ ਡਰ ਕਿ ਉਹ ਕਾਰਨ ਬਣਿਆ ਕਿ ਚੁੱਪਚਾਪ ਪਹਿਲਾਂ ਦਿੱਲੀ ਵਾਲੀ ਲਿਆਂਦੀ ਸੀ, ਹੁਣ ਚੁੱਪਚਾਪ ਦਿੱਲੀ ਵਾਲੀ ਹਟਾ ਕੇ ਉਹਦੇ ਵਿੱਚ ਮਾੜੀ ਮੋਟੀ ਸੋਧਾਂ ਕਰਕੇ ਇੱਧਰ ਉੱਧਰ ਕਰਕੇ ਹੁਣ ਇਹ ਨਵੀਂ ਪਾਲਿਸੀ ਲਿਆਂਦੀ ਤੇ ਹੁਣ ਦਮ ਭਰ ਰਹੇ ਨੇ ਕਿ ਹੁਣ ਸ਼ਰਾਬ ਦੇ ਠੇਕਿਆਂ ਦੇ ਵਿੱਚ ਆਮ ਲੋਕ ਸ਼ਾਮਲ ਹੋ ਸਕਣਗੇ, ਆਮ ਲੋਕ, ਛੋਟੇ ਠੇਕੇਦਾਰ, ਕਿਉਂਕਿ ਪਹਿਲਾਂ ਉਹ ਬੜਿਆਂ ਦੇ ਉੱਤੇ ਨਿਰਭਰ ਹੋ ਕੇ ਰਹਿ ਗਏ ਸੀ। ਸੋ ਇਸ ਲਈ ਉਸ ਨੂੰ ਥੋੜਾ ਜਿਹਾ ਕੱਢਣ ਦਾ ਤੇ ਫਿਰ ਜਿਹੜਾ L50 ਲਾਇਸੈਂਸ ਹੈ ਉਹਨੂੰ 3 ਸਾਲ ਤੱਕ ਸਾਲਾਨਾ ਸ਼ਰਤ ਖਤਮ ਕਰਤੀ। ਫਿਰ ਜੇ ਤੁਸੀਂ ਉਮਰ ਭਰ ਲਈ ਲਾਇਸੈਂਸ ਲੈਣੇ ਨੇ ਉਹਨਾਂ ਦੇ ਲਈ ਕੁਝ ਤਜਵੀਜ਼ ਲਿਆਂਦੀ। ਸੋ ਸਰਕਾਰ ਦਮ ਭਰ ਰਹੀ ਹੈ ਕਿ ਜਿਵੇਂ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਜੋ ਉੱਥੇ ਕਰ ਰਹੇ ਸੀ ਉਹ ਤੋਂ ਬਚਣ ਦੇ ਹਵਾਲੇ ਨਾਲ ਇਹ ਅੰਦਰ ਖਾਤੇ ਤੈਅ ਕੀਤਾ ਗਿਆ, ਪਰ ਸਰਕਾਰ ਦਮ ਭਰੀ ਕਿ ਪੰਜਾਬ ਦੇ ਭਲਾਈ ਲਈ ਅਸੀਂ ਨਵੀਂ ਪਾਲਿਸੀ ਲਏ ਆ। ਸੋ ਇਹ ਅਸੀਂ ਲੰਮੇ ਸਮੇਂ ਤੋਂ ਲੋਕਾਂ ਦੇ ਧਿਆਨ 'ਚ ਲਿਆ ਰਹੇ ਸੀਗੇ ਕਿ ਭਾਈ ਪੰਜਾਬ ਸਰਕਾਰ ਨਵੀਂ ਸ਼ਰਾਬ ਪਾਲਿਸੀ ਲਿਆਉਣ ਦੀ ਤਿਆਰੀ ਦੇ ਵਿੱਚ ਆ ਤੇ ਉਹ ਅੱਜ ਉਹ ਤੱਥ ਸਾਹਮਣੇ ਆ ਗਏ ਕਿ ਚੁੱਪਚਾਪ ਕੈਬਨਿਟ ਦੀ ਮੀਟਿੰਗ ਕੀਤੀ ਤਾਂ ਕਿ ਕੱਲ ਤੱਕ ਕੈਬਨਿਟ ਦੇ ਰੌਲਾ ਰੱਪਾ ਉਹਦੇ ਵਿੱਚ ਲੰਘ ਜਾਣਾ ਮਾਮਲਾ। ਉਹ ਤੋਂ ਅੱਗੇ ਸ਼ਨੀ ਐਤਵਾਰ ਛੁੱਟੀਆਂ ਆ ਗਈਆਂ, ਫਿਰ ਬਾਅਦ ਚੋਂ ਦੇਖਾਂਗੇ ਜਾਨੂੰ G20 ਵਾਲੀਆਂ ਬੈਠਕਾਂ ਦੌਰ ਸ਼ੁਰੂ ਹੋ ਜਾਣਾ। ਚਲੋ ਇਹ ਸਭ ਦੇ ਦੌਰਾਨ ਆਪਾਂ ਆਪਣੀ ਸ਼ਰਾਬ ਪਾਲਿਸੀ ਪਾਸ ਕਰੋ। ਸੋ ਹੁਣ ਜਿਹੜਾ 2 ਬੰਦਿਆਂ ਕੋਲ ਅਧਿਕਾਰ ਆ ਸਪਲਾਈ ਦਾ, ਉਸ ਦੇ ਮੁੱਦੇ ਤੇ ਅਜੇ ਸਵਾਲ ਖੜਾ ਕਿ ਭਾਈ ਸਪਲਾਇਰ ਤਾਂ ਉਹੀ ਨੇ, ਸ਼ਰਾਬ ਤਾਂ ਉਹਨਾਂ ਦੀ ਉਹ ਵਿਕਣੀ ਜੀ। ਸੋ ਤੁਸੀਂ ਵੈਟ ਘਟਾ ਕੇ ਸਰਕਾਰੀ ਆਮਦ ਘਟਾਈ, ਪਰ ਜਿਹੜਾ ਉਹਨਾਂ ਦੀ ਕਮਾਈ ਦਾ ਖੇਡ ਆ ਉਹ ਉੱਥੇ ਕਿਵੇਂ ਰੋਕ ਲੱਗਣੀ? ਹਾਂਜੀ, ਹਾਂ, ਜਿਹੜੀ ਰਾਹਤ ਹੈ ਉਹ ਇੰਨੀ ਕੁ ਰਾਹਤ ਜ਼ਰੂਰ ਹੈ ਕਿ ਜੇਕਰ ਵੈਟ ਘਟਣ ਨਾਲ ਸਸਤੀ ਹੁੰਦੀ ਹੈ ਤਾਂ ਲੋਕਾਂ ਨੂੰ ਭਾਈ ਸਸਤੀ ਮਿਲੂਗੀ, ਕਿਤੇ ਇਹ ਨਾ ਹੋਵੇ ਉਹ ਚੱਕਰ 'ਚ ਵੱਧ ਪੀਣ ਲੱਗ ਜਾਣਾ, ਤਾਂ ਫਿਕਰ ਹੈ। ਚਲੋ ਦੂਜਾ ਪੱਖ ਜਿਹੜਾ ਇਹ ਹੈ ਕਿ ਜਿਹੜਾ ਲੱਗਦਾ ਸੀਗਾ ਕਿ ਹਾਂ ਛੋਟੇ ਕਾਰੋਬਾਰੀ ਉਹਨਾਂ ਦੇ ਹੀ ਸਿਰਫ ਨੌਕਰ ਬਣ ਕੇ ਨਹੀਂ ਰਹਿ ਜਾਣਗੇ, ਛੋਟਾ ਠੇਕੇਦਾਰ ਮਤਲਬ ਸਿਰਫ ਉਹਨਾਂ ਦਾ ਮੁਲਾਜ਼ਮ ਬਣ ਕੇ ਰਹਿ ਜਾਊਗਾ, ਉਹਦੀ ਆਸ ਜ਼ਰੂਰ ਵੱਜੀ ਹੈ ਕਿ ਹੁਣ ਘੱਟੋ ਘੱਟ ਇਹਦੇ 'ਚ ਰੁਜ਼ਗਾਰ ਦਾ ਨਮਾਰਾ ਖੁੱਲੂਗਾ, ਛੋਟੇ ਠੇਕੇਦਾਰ ਇੰਡੀਪੈਂਡੈਂਟ ਠੇਕੇ ਲੈ ਸਕਣਗੇ। ਇਸ ਲਈ ਇਹ ਨਵੀਂ ਪਾਲਿਸੀ ਤਾਂ ਲਿਆਉਣੀ ਮਜਬੂਰੀ ਬਣਿਆ ਸਰਕਾਰ ਦੀ, ਕਿਉਂਕਿ ਹੁਣ ਡਰ ਸੀਗਾ ਕਿ ਮਨੀਸ਼ ਸਿਸੋਦੀਆ ਵਾਲੀ ਬਾਰੀ ਇੱਥੇ ਨਾ ਜਾਵੇ ਕਿਸੇ ਦੀ। ਪਰ ਜਦ ਕਿ ਤਾਂ ਵੀ ਦੱਸਿਆ ਜਾ ਰਿਹਾ ਕਿ ਈਡੀ ਔਰ CBI ਨੇ ਤਿਆਰੀ ਕਰ ਲਈ, ਉੱਥੇ ਮਨੀਸ਼ ਸਿਸੋਦੀਆ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਹੁਣ ਈਡੀ ਨੇ ਅੰਦਰੋਂ ਹੀ। ਪਹਿਲਾਂ CBI ਦੀ ਗ੍ਰਿਫਤਾਰੀ 'ਚ ਸੀਗੇ, ਹੁਣ ਈਡੀ ਰਿਮਾਂਡ ਤੇ ਲੈ ਗਈ, ਉਹ ਤਾਂ ਉਹਨਾਂ ਦਾ ਮੁੱਕਣਾ, ਫਿਰ CBI ਨੇ ਰਿਮਾਂਡ ਲੈ ਲੈਣਾ ਤੇ ਇਸ ਲਈ ਇਹ ਕਵਾਇਦ ਤਾਂ ਚੱਲੀ ਜਾਣੀ ਆ। ਪਰ ਇੱਧਰ ਉਹਨਾਂ ਨੂੰ ਇਹੀ ਡਰ ਲੱਗਦਾ ਕਿ ਕਿਤੇ ਉਹੀ ਤਿਆਰੀ ਇੱਥੇ ਨਾ ਹੋ, ਕਿਉਂਕਿ ਈਡੀ ਔਰ CBI ਨੇ ਮਿਲ ਕੇ ਜਿਹੜਾ ਖਰੜਾ ਤਿਆਰ ਕੀਤਾ ਪ੍ਰਵੀਨ ਜੀ, ਉਹ ਸੰਕੇਤ ਕਰ ਰਿਹਾ ਕਿ ਪੰਜਾਬ 'ਚ 2 ਲੀਡਰ ਵੱਡਿਆਂ ਨੂੰ ਕਿਸੇ ਵੀ ਸਮੇਂ ਚੁੱਕਿਆ ਜਾ ਸਕਦਾ। ਜੀ 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 ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲਬਾਤ ਕੀਤੀ, ਕਈ ਅਹਿਮ ਖਬਰਾਂ ਤੇ ਚਰਚਾ ਕੀਤੀ।
ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।